ਯਾਰ ਨਵਾਂ ਬੱਕਰਾ ਲੈ ਕੇ ਦਾਦਾ ਪੁੱਤ ਆਟੋ ਤੇ ਲੈ ਗਿਆ। ਚਬਲਾ ਕਾਲੂ ਨੇ ਰਿਪੋਰਟ ਮੰਗਾਇਆ ਵਾ, ਇੰਜ ਕਰਕੇ ਕਾਰਟੂਨ ਖੋਲਿਆ, ਡੱਬਾ ਖੋਲਿਆ, ਵਿੱਚੋਂ ਮਸਤ ਰਿਪੋਰਟ ਨਿਕਲਿਆ, ਤੇਰਾ ਵਾਲਾ ਸੁੱਟ ਡਿਆ ਹੋਏ। ਇਹਦੇ ਉੱਤੇ ਰਿਪੋਰਟ ਫਸ ਗਿਆ, ਇਹਨੂੰ ਇਹੀ ਕਹੀ ਜਾ ਰਿਹਾ ਫਿਟੇ ਮੂੰਹ ਫਿਟੇ ਮੂੰਹ। ਹੈਂਗ ਹੋਇਆ ਉੱਥੇ ਯਾਰ ਰਿਪੋਰਟ ਲਿਆਂਦਾ ਵਾ, ਰਿਪੋਰਟ ਦੂਜੇ ਦਿਨ ਹੀ ਬਾਹਰ ਇੰਜ ਕਰਕੇ ਸਲਵਾਰ ਪਾ ਕੇ ਤੇ ਬਨੈਣ ਪਾ ਕੇ ਬੈਠਾ। ਮੈਂ ਕਿਹਾ ਰਿਪੋਰਟ ਕੀ ਹੋਇਆ? ਕਹਿੰਦਾ ਯਾਰ ਘੰਟਾ ਲਾੜ ਜਾਣੀ, ਮੱਤ ਵੱਜ ਗਈ। ਕਾਲੂ ਮਾਰ ਇਹਨੂੰ ਜ਼ਰਾ। ਦੰਦੀ ਨਾ ਪਾਗਲ ਹੈ ਯਾਰ। ਓਏ ਕਾਲੂ ਦੰਦੀ ਅਰੇ ਆ ਲਰਾਰੂ ਹੁਣ ਕੀ ਕਹੀਏ, ਵੱਡਾ ਵਾ ਕੀ ਕਹੀਏ ਇਹਨੂੰ। ਬੰਨਾ ਕੀ ਤਮੰਨਾ ਹੈ ਕਿ ਹੀਰਾ ਮੁਝੇ ਮਿਲ ਜਾਏ प्यार का तमन्ना है कि मीठा मुझे मिल जाए। ਇਹ ਕਿਸੇ ਦੀ ਕੋਈ ਨਹੀਂ। अस्सलाम वालेकुम नाज़रीन, टी टाइम में खुश आमदीद। हो गया ਓਏ ਉਹ ਮਰੇ ਇਹ ਕਿਧਰੋਂ ਇਹ ਕੀ ਸੀ? ये ਯਾਰ ऐप ਬਾਬਾ ऐसे ਮੈਨੂੰ ही ਦਾਨਿਸ਼ ਨਜ਼ਰ ਹੀ ਨਹੀਂ ਆਉਂਦਿਆ ਇੱਥੇ। ਓਏ ਦਾਨਿਸ਼ ਆਮ ਬੰਦਿਆਂ ਨੂੰ, ਇਹ ਜੋਹਰੀਆਂ ਨੂੰ ਨਜ਼ਰ ਆਉਂਦੇ ਆ ਨਗੀਨੇ। ਇੱਕ ਮਹੀਨਾ ਠਹਿਰ ਜਾ, ਤੂੰ ਵੀ ਨਜ਼ਰ ਨਹੀਂ ਆਉਣਾ ਜਦੋਂ ਦਾ ਬੁਗਾ ਹੋਣ ਲੱਗ ਗਿਆ ਵਾ। ਬੇਟਾ ਜੀ ਨਜ਼ਰ ਤੇ ਤੁਸੀਂ ਓਹ ਨਹੀਂ ਕੀ ਯਾਰ ਉਹ ਉੱਥੇ ਬੈਠਾ ਭਾਈ ਫੈਸਲ ਨਾਲ ਗੱਲ ਕਰ, ਮੇਰੇ ਨਾਲ ਕੋਈ ਕਲਾਮ ਨਹੀਂ ਕਰਨਾ, ਤੇਰੀ ਮਿਹਰਬਾਨੀ ਹੈ। ਇਹਨੇ ਮੈਂ ਤੇ ਕਿੱਥੇ ਗਿਆ, ਮੇਰਾ ਦਿਲ ਘਬਰਾਉਂਦਾ, ਮੈਨੂੰ ਕਿਤੇ ਲੈ ਜਾ। ਇਹ ਬੰਦਾ ਕੋਈ ਕਿਤੇ ਲੈ ਤੈਨੂੰ ਮੈਂ ਕਿੱਥੇ ਲੈ ਜਾਵਾਂ? ਮੈਂ ਲੱਖ ਤੇ 11 ਰੁਪਏ ਲਿਖਾਇਆ, ਤੈਨੂੰ ਮੈਂ ਕਿੱਥੇ ਲੈ ਜਾਵਾਂ ਪੁੱਤ? ਓਏ ਮੈਂ ਤੇਰਾ ਵਾਲਦ ਆ, ਰਾਮ ਜਾਓ, ਪੈਰ ਤੇਰੇ ਸੌਂਡ ਹੈ। ਅੱਲਾ ਨੇ ਇੰਨਾ ਦਿੱਤਾ ਵਾ, ਕੁਝ ਲਾ ਦਿਓ। ਆ ਪਾਣੀ ਮੰਗਵਾਈ ਯਾਰ ਕਾਸ਼ੀ ਕੋ, ਅੱਲਾ ਪਾਣੀ ਇੰਨਾ ਕੁਝ ਦਿੱਤਾ ਵਾ, ਕਿਤੇ ਤੇ ਵੀ ਲਾਓ। ਮਿੱਠਾ ਜੀ ਆਸਟ੍ਰੇਲੀਆ ਤੋਂ ਹੋਏ ਆ ਹਰ ਪਾਸੇ, ਅਸੀਂ ਜੇ ਕੁਝ ਕਹਿ ਓਏ ਚੁੱਪ ਕਰ ਜਾ, ਪ੍ਰੋਗਰਾਮ ਇਨਸਾਨ ਦਾ ਪੇਟ ਸਿਰਫ ਕਬਰ ਦੀ ਮਿੱਟੀ ਭਰ ਸਕਦੀ। ਭਾਜੀ ਨੇ 2 ਬੇਲਚੇ ਮੰਗਾਓ ਫਿਰ। ਮੈਂ ਜੈਨੂਇਨ ਕਹਿਣ ਡਿਆ ਵਾਂ, ਮਿੱਠਾ ਅੱਲਾ ਮਾਫੀ ਦੇਵੇ, ਭੁੱਖਾ ਤੇ ਭੈੜਾ ਹੈ ਹੀ ਹੈ, ਰੱਜਿਆ ਉਸ ਤੋਂ ਭੈੜਾ। ਓਏ ਵੱਡੀ ਗੱਲ। ਮੈਂ ਕੋਈ ਗੱਲ ਨਹੀਂ ਕਰਨੀ, ਫੈਸਲਾ ਆਵਾਮ ਨੇ ਕਰਨਾ ਵਾ। ਇਹ ਮਹੀਨਾ ਹੋ ਗਿਆ ਤੁਸੀਂ ਸਾਰੇ ਰੱਜੇ ਹੋਏ ਆ, ਕਿਹੜਾ ਤੁਸੀਂ ਸਾਰੇ ਰੱਜੇ ਪੁੱਜੋ, ਤੁਸੀਂ ਤਾਂ ਮਾਸ਼ਾਅੱਲਾ। ਉਹ ਤੂੰ ਮੈਂ ਫੇਰ ਉਹੀ ਗੱਲ, ਮੈਂ ਚਵਲ ਬੰਦਾ ਹੈ, ਤੈਨੂੰ ਰੱਜ ਕੇ। ਮੈਂ ਸਾਬਤ ਕਰ ਦਿੰਦਾ ਵਾ ਯਾਰ। 60 ਹਜ਼ਾਰ ਰੁਪਏ ਦਾ ਲੇਲਾ ਲਿਆ ਕੇ 1.5 ਲੱਖ ਰੁਪਏ ਦਾ ਵੇਚਣ ਦੇ। ਵੇਚਿਆ ਤੋਬਾ। ਆਪਣੇ ਨਾਮ ਦਾ ਫੈਸਲਾ ਯਾਰ ਕਿਹਾ ਵਾ। ਤੋਬਾ ਯਾਰ, ਤੁਸੀਂ ਤੂੰ ਇਹ ਦੇਖ ਲੈ ਅੱਲਾ ਕਿੰਨਾ ਦੇਣ ਡਿਆ ਸ਼ੁਕਰ ਅਲਹਮਦੁਲਿਲਾ। ਯਾਰ। 1.5 ਲੱਖ ਵਾਲਾ ਬੱਚਾ ਲੱਭਣ ਡੇ, ਕਹਿੰਦੇ ਯਾਰ ਉਹ ਚ ਵੀ 4-5 ਮਣ ਕੁਛ ਨਿਕਲ ਆਵੇ। ਤੈਨੂੰ ਮੈਂ ਫਿਰ ਅਗਲੇ ਨੇ ਟਾਕੀਆਂ ਭਰ ਦੇਣਾ ਪੈਣਾ। ਮੈਂ ਤੇ ਕਿਹਾ 2 ਲੱਖ ਰੁਪਏ ਦੀ ਕਰ ਦੇ ਦੂੰ। ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਯਾਰ ਪਰੇਸ਼ਾਨ ਹੈਗਾ, ਪਿਛਲੇ ਦਿਨਾਂ ਚ ਬੱਕਰੇ ਵਿਕਣ ਨਹੀਂ ਡੇ। ਹੁਣ ਮੈਂ ਲੈ ਕੇ ਦੇਣਾ ਬੱਕਰਾ। ਯਾਰ 1.5 ਲੱਖ ਦਾ ਬੈੜਾ ਉਹੀ ਹੋਣਾ ਜਿਹਨੇ ਆਪੇ ਕਹਣਾ ਭਾਜੀ ਹੋ ਜਾਵਾਂ। ਹੁਣ ਉਸ ਤੋਂ ਬਾਅਦ ਹੁਣ ਤੁਹਾਨੂੰ ਵੀ ਪਤਾ ਹੈ ਕਿ ਕੁਰਬਾਨੀ ਦੇ ਜਿਹੜੇ ਜਾਨਵਰ ਆ, ਉਹ ਜ਼ਖਮੀ ਹੋਵੇ ਜਾਂ ਕੋਈ ਉਹਨੂੰ ਬਿਮਾਰੀ ਹੋਵੇ, ਉਹ ਨਹੀਂ ਲੱਗਦਾ। ਇੰਨੇ ਬਿਮਾਰੀਆਂ ਛਪਾਈਆਂ, ਦਾ ਭਰਾ ਵੇਚਣ ਡਿਆ ਵਾ ਉੱਥੇ, ਉਹ ਪਹਾੜੀ ਗਰਾਊਂਡ ਦੇ ਕੋਲ। ਉਹ ਬਿਮਾਰੀਆਂ ਉਹਦੀਆਂ ਛਪਾਈਆਂ ਨੇ, ਜ਼ਖਮ ਉਹਦਾ ਛਪਾਇਆ ਹੋਇਆ। ਬਿਮਾਰੀਆਂ ਦੇ ਪਰਦੇ ਇੱਕ ਤਾਂ ਹੋਵੇ ਨਾ ਵੀ 100 ਲੇਲੇ ਦੀ ਲਾਟ ਪਾਈ ਆ, ਮਾਸ਼ਾਅੱਲਾ ਕਿਤੇ ਪੂਰੀ ਗਲੀ ਭਰੀ ਪਈ ਆ। ਨਹੀਂ 2 ਲੇਲੇ ਆ, ਉਹਨੇ ਜਿਵੇਂ ਬਿਮਾਰੀਆਂ ਕਿੰਨੀਆਂ ਕੁ ਛਪਾ ਲਾਂਗੇ, ਸਾਹਮਣੇ ਨਜ਼ਰ ਆਉਂਦੇ ਆ ਨਹੀਂ, ਉਹ ਜ਼ਖਮ ਯਾਰ ਉਹਦਾ ਇੱਕ ਜ਼ਖਮ ਆ ਤੇ ਦਿਲ ਵਾਲਾ ਸਟicker ਲਾਇਆ। ਉਹ ਜ਼ਖਮ ਨਹੀਂ ਕੋ ਭਰਾਵਾ, ਬੱਕਰੇ ਦੀ ਇਸਤਰੀ ਲਾ ਕੇ ਸੀਗੀ। ਯਾਰ ਇਹਨੇ ਵਾਲ ਭਾਈ ਜਾਨ ਉਹਦੇ ਇੰਜ ਕਰਕੇ ਜੈਲ ਲਾਇਆ ਹੋਇਆ ਵਾ। ਉਹ ਟੱਕ ਜਿਹੜਾ ਨਾ ਲੁਕਾ ਕੇ ਉੱਤੇ ਜੈਲ ਲਾ ਕੇ ਤੇ ਵਾਲ ਸਿੱਧੇ ਕੀਤੇ, ਉਹ ਲੱਭ ਹੀ ਨਹੀਂ ਸਕਦਾ ਕੋਈ ਬੰਦਾ। ਮੱਕੂ ਵਾਲੇ ਲੈ ਲਓ ਨਾ। ਬੱਕਰਾ ਲੈ ਕੇ ਆਏ, ਐਡਾ ਮਾੜਾ ਬੱਕਰਾ ਲੈ ਕੇ, ਉਹ ਬਿੱਲੀ ਦੀ ਆਵਾਜ਼ ਕੱਢਣਿਆ। ਜਿਹੜਾ ਬੱਕਰਾ ਮੈਂ ਲੈ ਆਇਆ ਤੁਹਾਨੂੰ ਪਤਾ ਹੀ ਨਹੀਂ। ਉਹ ਯਾਰ ਮਹਿੰਗਾਈ ਨੇ, ਤੂੰ ਕਿਹੜਾ ਬੱਕਰਾ ਲਾਇਆ? 1.5 ਲੱਖ ਦਾ ਬੱਕਰਾ, ਗੁੱਜਰ ਬਾਦਸ਼ਾਹ 1.5 ਲੱਖ ਦਾ। ਤੈਨੂੰ ਅੱਬੂ ਕਹਿੰਦਾ ਵਾ। ਕੱਦ ਬੱਕਰੇ ਦਾ, ਇਹ ਕੱਦ ਬੱਕਰੇ ਦਾ ਹੈ। ਉਹਨੇ ਏਡਾ ਵੱਡਾ ਬੱਕਰਾ ਤੈਨੂੰ ਅੱਬੂ ਹਾਂਜੀ ਕਹਿੰਦਾ ਵਾ। ਭਾਜੀ, ਇੱਟਾਂ ਦੇ ਖਲੋਤਾ ਨਾ, ਇੱਟਾਂ ਦੇ ਖਲੋਤਾ ਹੁੰਦਾ ਵਾ, ਇੱਟਾਂ ਤੇ ਜ਼ਰਾ ਸ਼ਰੀਕਾਂ ਨੂੰ ਪਤਾ ਲੱਗੇ। ਗੁਜਰਾ ਤੈਨੂੰ ਦਿਖਾਇਆ ਨਹੀਂ, WhatsApp ਸਟੇਟਸ ਲਾਇਆ ਨਹੀਂ। ਗੁਜਰ ਤੈਨੂੰ ਕਸਮ ਲੱਗੇ ਦਿਖਾਇਆ ਨਹੀਂ ਕੋਈ ਨਹੀਂ ਦਿਖਾਇਆ, ਇਹ ਸਭ ਦਰੋਗ ਗੋਈ ਹੈ। ਯਾਰ ਬੱਕਰਾ ਲਿਆ ਤੇ ਅਗਲੀਆਂ 2 ਲੱਤਾਂ ਹੀ ਹੈ ਨਹੀਂ ਸੀ। ਮੈਂ ਕੋਈ ਆ ਕੀ ਲੈ, ਕਹਿੰਦਾ ਨਹੀਂ ਭਾਜੀ ਵੀਲ ਮਾਰਨ ਡਿਆ ਵਾ। ਉੱਥੇ ਬੱਕਰਾ ਲੈ ਕੇ ਤੇ ਡਸਟਰ ਵੀ ਲੈ ਰਿਹਾ ਨਵਾਂ। ਘਰ ਦੇ ਕਹਿੰਦੇ ਬੱਕਰਾ ਨਵਾ ਲਾ, ਬੱਕਰਾ ਨਵਾ ਲਾ। ਉਹ ਕਹਿੰਦਾ ਨਹੀਂ, ਸ਼ਾਮ ਨੂੰ ਸਰਵਿਸ ਸਟੇਸ਼ਨ ਤੋਂ ਧਵਾ ਲਾਂਗੇ। ਉਹਨੂੰ ਪ੍ਰੈਸ਼ਰ ਮਰਵਾਇਆ, ਐਡਾ ਮੋਰਾ ਕਰਤਾ। ਯਾਰ ਨਵਾਂ ਬੱਕਰਾ ਲੈ ਕੇ ਤੇ ਕਹਿੰਦਾ ਇਹਨੂੰ ਡੀਜ਼ਲ ਮਾਰ ਦੇ। ਨਵਾਂ ਬੱਕਰਾ ਲਿਆ ਕੇ ਪਹਿਲੇ ਉਹਦੇ ਭਾਵੇਂ ਉਹਨੂੰ ਗਿਲੂ ਲਾਉਂਦੇ ਆ। ਉਹ ਯਾਰ ਛਤਰਾ ਲਿਆਂਦਾ ਵਾ, ਤੇ ਰੂਹ ਅਫਜ਼ਾ ਰੁਲ ਗਈ ਤੇ ਚੂਥੋਂ ਦਿਆ ਉਹਨੂੰ। ਯਾਰ ਨਵਾਂ ਬੱਕਰਾ ਲੈ ਕੇ ਦਾਦਾ ਪੁੱਤ ਆਟੋ ਤੇ ਲੈ ਗਿਆ। ਨਵਾਂ ਬੱਕਰਾ ਲੈ ਆਏ ਤੇ ਨਵਾਵੀ ਨਾ, ਕਹਿੰਦਾ ਪਿੱਛੇ ਬਚਣਾ ਹੀ ਕੁਛ ਨਹੀਂ, ਸਾਰਾ ਹੀ ਖੁਰ ਜਿਹੜਾ। ਨਹੀਂ ਯਾਰ, ਕੁਰਬਾਨੀ ਕਰਨੀ ਚਾਹੀਦੀ। ਮੈਂ ਤੇ ਹਿੱਸਾ ਪਾਇਆ ਭਾਈ 35,000 ਰੁਪਇਆ। ਹਿੱਸਾ ਪਾਇਆ ਵਾ ਤੇ ਖਲੋਤੇ ਬੈਠ ਚੋਂ ਕੱਢ ਕੇ ਲੈ ਗਿਆ। ਉਹ ਹੁਣ ਉੱਥੇ ਵਿੱਚੋਂ ਐਡਾ ਸਰਾਖ ਜਿਹਾ ਨਜ਼ਰ ਆਉਂਦਿਆ। ਪਰਾਡੀਆਂ ਨਾਲ ਹਿੱਸਾ ਪਾ ਲਿਆ। ਉਹ ਈਦ ਵਾਲੇ ਦਿਨ ਲੈਣ ਗਿਆ, ਕਹਿੰਦਾ ਹਿੱਸਾ ਪਾਇਆ ਹੀ ਹੱਥੇ ਚੱਲ ਨਹੀਂ ਕਰ। ਨਹੀਂ ਲੇਕਿਨ ਇਹ ਵਾ ਮਾਜ਼ਰਤ ਦੇ ਨਾਲ ਕੁਰਬਾਨੀ ਜਿਹੜੀ ਹੈ ਨਾ, ਉਹ ਪਹਿਲੇ ਕਰਜ਼ਾ ਲਾਈਦਾ ਵਾ। ਕਰਜ਼ਾ ਕੁਰਜ਼ਾ ਤੁਹਾਡੇ ਸਿਰ ਤੇ ਨਾ ਹੋਵੇ। ਬਿਲਕੁਲ। ਲੇਕਿਨ ਉਹਨੂੰ ਪਹਿਲੇ ਪਤਾ ਹੀ ਲੈਣ ਕਿਸੇ ਦੇਣ ਸ਼ਾਇਦ ਕਲੀਅਰ ਕਰ ਲੈ। ਲੈਣ ਦੇਣ ਕੀ ਕਲੀਅਰ? ਲੈਣ ਦੇਣ ਕਲੀਅਰ ਕਿਹੜਾ ਹਿੱਸਾ ਤੂੰ ਪਾ ਲਿਆ, ਲੈਣ ਦੇਣ ਕਲੀਅਰ ਕਰੀ ਦੇ ਪਹਿਲੇ। ਮੈਂ ਗੱਲ ਕਰ ਰਿਹਾ, ਮੈਂ ਇੱਕ ਮਿਸਾਲ ਦੇ ਰਿਹਾ। ਮੈਂ
ਪੜਦੇ ਹੀ ਰਹਿਣ ਦਿਓ, ਲੇਕਿਨ ਪਹਿਲੇ ਲੈਣ ਦੇਣ ਕਲੀਅਰ ਕਰੀਦਾ। ਯਾਰ ਨਵਾਂ ਬੱਕਰਾ ਲਿਆ ਕੇ ਘਰ ਵੜਿਆ ਵਾ ਤੇ ਬਾਲ ਦਾ ਸਾਡੀ ਵਿਚਾਰੀ ਉਹ ਕਹਿੰਦੇ ਤੂੰ ਲੈ ਤੇ ਆਇਆ ਪੂਰਾ ਛਾਪ ਪਰ ਨਹੀਂ ਸੀ ਲਾਉਣੇ। ਨਹੀਂ 1500 ਰੁਪਏ ਜਿੱਤੇ ਹੋਵੇ ਕੁਰਬਾਨੀ ਨਹੀਂ ਦੇ ਸਕਦਾ। 1500 ਦੋ ਉਧਾਰ ਦਿੱਤੇ ਯਾਰ ਕਰਜ਼ਾ ਪਹਿਲੇ ਤਾਰੋ ਫੇਰ ਲਾਓ। ਤਾਂ ਪਹਿਲੇ ਲਾਓ ਫੇਰ ਬੱਕਰਾ ਬੁਲਾਓ। ਉਸਤਾਦ ਜੀ ਗੱਲ ਇਹ ਆ, ਫੀਫਾ ਫੁੱਟਬਾਲ ਵਰਲਡ ਕੱਪ ਹੋ ਰਿਹਾ ਵਾ। ਆਹੋ, ਉਹਦੇ ਚ ਤੁਹਾਨੂੰ ਪਤਾ ਕੀ ਹੋਇਆ? ਕੀ ਤੁਹਾਨੂੰ ਨਹੀਂ ਪਤਾ? ਨਹੀਂ। ਉਹ ਸੋਨੇ ਦੀ ਟਰਾਫੀ ਹੁੰਦੀ, ਸੌਰੀ ਨਾ ਯਾਰ ਸਹੀ ਗੋਲਡ ਉੱਤੇ ਹੀਰਾ ਲੱਗਾ ਹੁੰਦਾ। ਪਹਿਲਾ ਫੀਫਾ ਦਾ ਟੂਰਨਾਮੈਂਟ ਆ 3 ਮੁਲਕਾਂ 'ਚ ਹੋ ਰਿਹਾ ਵਾ, ਐਦਾਂ ਹੀ ਅਮਰੀਕਾ 'ਚ, ਮੈਕਸੀਕੋ 'ਚ, ਆ ਯਾਨੀ ਕਿ 3 ਜਿਹੜੇ ਲਾਗੇ ਨਾ ਉੱਥੇ। ਤੇ ਮੋਰੋਕੋ ਵੀ ਜਾ ਰਿਹਾ ਵਾ। ਮਹਿਮਾਨ ਐਕਸਕਲੂਸਿਵ ਬੁਲਾ ਲਿਆ ਭਰਾ ਨੂੰ। ਕਿਹਨੇ? ਇਹਨਾਂ ਨੇ ਤੁਹਾਨੂੰ ਐਦਾਂ ਹੀ ਨਾ ਕਰ ਯਾਰ। ਇਹਨੂੰ ਬੁਲਾਇਆ, ਉਹਨਾਂ ਦਾ ਕੱਪ ਚੁੱਕ ਕੇ ਨਸ ਆਇਆ। ਮੈਕਸੀਕੋ ਜਾ ਰਹੇ ਆ 11 ਜੂਨ ਨੂੰ ਇਫਤਤਾਹੀ ਤਕਰੀਬ ਆ, ਭਰਾ ਲਈ ਦੁਆ ਕਰਨੀ ਆ, 에어ਪੋਰਟ ਤੇ ਯਾਰ ਛੱਡ ਕੇ ਆਉਣਾ। ਮਹਿਮਾਨ ਨੇ ਖੁਸ਼ੀ ਗਿਆ, ਉਹਨੂੰ ਕਹਿੰਦਾ ਪਰੇ ਹੋਵੋ ਮੈਨੂੰ ਤਾਂ ਵੇਖਣ ਦਿਓ। ਸਾਰੇ ਇਹਦੇ ਅੱਗੇ ਖਲੋਤੇ, ਇਹਨੂੰ ਵੇਖਣ ਹੀ ਨਹੀਂ ਦੇਂਦੇ। ਗਾਂਡ ਇਹਨੂੰ ਹੀ ਕਹੀ ਜਾਂਦੇ, ਉਹ ਭਾਈ ਜਾ ਯਾਰ ਮਹਿਮਾਨ ਖਸੂਸੀ ਆਣ ਵਾਲਾ ਵਾ। ਤੇ ਜਦੋਂ ਹਾਂ ਗੱਲ ਕੀਤੀ ਕਿ ਮੈਂ ਉੱਥੇ ਮਹਿਮਾਨ ਨੇ ਤੂੰ ਤੇ ਜਾਣਾ, ਹਾਂ ਤੇਰੇ ਕਲੇਜੇ ਨੂੰ ਹੱਥ ਨਹੀਂ ਪਿਆ? ਤੇਰੇ ਨੂੰ ਪੈ ਗਿਆ ਨਾ ਸੜੀਆਂ ਲੈ। ਓਏ ਦੇਖੋ ਜੀ ਇੱਥੇ ਖਸੂਸੀ ਤਿਆਰਾ ਆਏਗਾ ਕਿੱਥੇ? ਫੈਸਲਾਬਾਦ। ਯਾਰ ਫੀਫਾ 'ਚ ਮਹਿਮਾਨੇ ਖਸੂਸੀ ਆ ਤੇ ਨਾਲ ਦੇ ਮਹਿਮਾਨੇ ਖਸੂਸੀ ਨੂੰ ਕਹਿ ਲਿਆ ਕੈਪਟਨ 2 ਲਾਈ ਯਾਰ। ਇਹਦਾ ਵੀ ਲਾਉਣ ਦੇ ਦੱਸ। ਆ ਘਟਿਆ, ਉੱਥੇ ਕਿੰਨੇ ਕੈਪਟਨ ਪੀੜੇ, ਇੱਥੇ ਹੀ ਝੂਠ ਫੜਿਆਗੇ। ਵਰਲਡ ਕੱਪ ਦੇ ਵਿੱਚ ਖੇਲਣ ਡਿਆ, ਫੀਫਾ ਵਰਲਡ ਕੱਪ 'ਚ ਖੇਲਣਾ, ਫੁੱਟਬਾਲ ਖੇਲਣ ਡਿਆ, ਆਹੋ ਜਿਹੜਾ ਗੋਲ ਜਿਹਾ ਨਹੀਂ ਹੁੰਦਾ ਆਹੋ। ਉਹ 'ਚ ਦੁਹਾਣੇ ਟਰਾਲੀ ਸਟਾਈ ਹੋਈ। ਉਹ ਸੀ ਬਾਕਸ ਨੇ ਗੋਲ ਕਰਨਾ ਹੁਣ। ਯਾਰ ਗੋਲ ਫੀਫਾ ਵਾਲਾ ਵਾਲਾ ਜਾਲਾ। ਦੇਖਣ ਗਿਆ ਵਾ, ਫੀਫਾ ਵਰਲਡ ਕੱਪ ਦੇਖਣ ਗਿਆ ਵਾ, ਤਾਂ ਉਹਨੂੰ ਡਿਮਾਂਡ ਕਰਦਾ ਕਬੱਡੀ ਵਾਲੇ ਕਮੈਂਟਰੀ ਚਲਾਓ, ਲਾਓ ਜੀ ਰੋਨਾਲਡੋ ਗੋਲ ਕਰਦਾ ਹੋਇਆ ਨਿੱਕੇ ਨਿੱਕੇ ਪੱਪਾ ਨਾਲ। ਉਹ ਕਬੱਡੀ ਚਲਾਈ ਹੋਈ ਦੱਸ ਓਏ ਫੀਫਾ ਫੂਫਾ ਕੋਈ ਨਹੀਂ, ਤੈਨੂੰ ਕਿਸੇ ਤੀਫੇ ਨੇ ਸਦਿਆ ਹੋਣਾ। ਨਹੀਂ ਹੈ ਕਿੱਥੇ ਨਹੀਂ ਹੋ ਰਿਹਾ, ਕੱਚੀ ਬਾਜੀ ਵੀ ਹੋ ਰਿਹਾ ਇੱਕ ਫੀਫਾ। ਦੁਹਾਣੇ ਟਰਾਲੀ ਸਟਾਈ ਹੈ, ਹੁਣ ਚੱਕੀਆਂ ਕੱਢ ਦੇਣਾ ਦੁਹਾਣੇ ਦੀਆਂ ਉੱਥੇ ਹੀ। ਹੁਣ ਕਿ ਯਾਰ ਭਲਵਾਨ ਦੁਕਾਨ ਚੁੱਕ ਤਾਂ ਮੈਂ ਡਿਸਟਰਬ ਹੋਣਾ, ਕਹਿੰਦਾ ਨਹੀਂ ਮੈਂ ਇੱਥੇ ਰੱਖਣੀ, ਮੈਂ ਨਹੀਂ ਚੁੱਕਣੀ। ਫੁੱਟਬਾਲ ਆਇਆ ਤੇ ਫੁੱਟਬਾਲ ਦੀ ਵੀ ਚੱਕੀ ਕੱਢਦੀ ਇਸ ਕਰਕੇ। ਇਹਦੇ ਭਲਵਾਨ ਯਾਰ ਕਿਦੋਂ ਜਾਨ ਛੱਡੂ ਸਾਡੀ ਯਾਰ ਫੁੱਟਬਾਲ ਵਾਲੇ ਗੋਲ ਨਹੀਂ ਜਿਹੜੇ ਹੁੰਦੇ, ਉਹਦੇ 'ਚ ਦਵਾਣੇ ਦੀ ਟਰਾਲੀ ਸਟਾਲੀ ਤੇ ਗਾਹਕ ਆ ਰਹੇ, ਉਹਨਾਂ ਨੂੰ ਡੀ 'ਚੋਂ ਬਾਹਰ ਐ ਕੱਢ ਕੇ ਦੇ ਦੇ। ਫੁੱਟਬਾਲ ਵਾਲਾ ਗੋਲ ਨਹੀਂ ਜਿਹੜਾ, ਆਹੋ ਉਹਦੇ 'ਚ ਵੈਲਡਿੰਗ ਵਾਲੇ ਬੁਲਾ ਕੇ ਦਰਵਾਜ਼ਾ ਲਵਾਉਂਦੇ ਆ। ਯਾਰ ਫੁੱਟਬਾਲ ਵਾਲਾ ਗੋਲ ਨਹੀਂ ਜਿਹੜਾ, ਉਹਦੇ ਅੱਗੇ ਪਰਦਾ ਲਵਾਇਆ ਤੇ ਫੁੱਟਬਾਲ ਦੀ ਗੱਲ ਹੋਣ ਡਈ, ਧੁਆਣੇ ਦੇਣਾ ਚਿੱਟਾ ਕਾਲਾ ਰੰਗ ਕਰਕੇ ਉਹਨੂੰ ਫੁੱਟਬਾਲ ਬਣਾਇਆ ਤੇ ਰੋਨਾਲਡੋ ਅੱਗੇ ਇੰਜ ਕਰਨ ਡਿਆ। ਉਹਨੇ ਕਿੱਕ ਮਾਰੀ, ਸਾਰੀ ਆਡੀਅנס ਪੜ ਗਈ ਗਰਾਊਂਡ 'ਚ। ਲੇਕਿਨ ਉਹਨਾਂ ਨੇ ਹਨਾ, ਮੈਂ ਤੁਹਾਨੂੰ ਦੱਸਣਾ ਫੁੱਟਬਾਲ ਦੀ ਹਿਸਟਰੀ, ਛਾਪਰ ਨਹੀਂ ਹੁੰਦੇ, ਛਾਪਰ ਦੀ ਉਹ ਦੀਵਾਰ ਬਣਾਉਂਦੇ ਨੇ, ਯਾਨੀ ਕਿ ਛਾਪਰ ਲਾਏ ਹੁੰਦੇ ਨੇ ਉਹਨਾਂ ਨੇ, 100 ਕੁ ਛਾਪਰ ਲਾਇਆ ਹੁੰਦਾ। ਉਹਦੀ ਕਿੱਕ ਉਹ ਦੀਵਾਰ ਨੂੰ ਫਾੜ ਕੇ ਜਦੋਂ ਨਿਕਲਦੀ ਹੈ ਨਾ, ਫਿਰ ਉਹਦੇ ਟ੍ਰਾਇਲ ਬੇਸਡ ਹੁੰਦੇ ਆ। ਹਾਂ ਤੇ ਉਹਨਾਂ ਨੇ ਨਾ ਉਹ ਛਾਪਰਾਂ ਦੇ ਵਿੱਚੋਂ ਜਨਾਬ ਵਾਲੀ ਕੱਢ ਦਿੱਤਾ ਫੁੱਟਬਾਲ। ਉਹ ਫੋਨ ਕਿਹਦਾ ਵੱਜਣ ਦਿਆ ਯਾਰ, ਉੱਥੇ ਉਹ ਪਿਆ ਕਿਹਦਾ ਵਾ ਯਾਰ, ਰਹਿਣ ਦੇ ਯਾਰ, ਵੱਜੀ ਜਾਣ ਦੇ ਯਾਰ, ਦਫਾ ਕਰ। ਸ਼ਹਿਰ ਜਾ ਕੇ ਐਡੀ ਅਹਿਮ ਗੱਲ ਹੁੰਦੀ ਹੈ। ਉਹ ਫੋਨ ਕਿਹਦਾ ਆਹ ਦੇਖ ਲੈ ਯਾਰ, ਆਹ ਗੱਲ ਮਿੱਠੇ ਵੇਖੀ ਯਾਰ, ਮਿੱਠੇ ਇੱਕ ਮਿੰਟ ਯਾਰ ਕੋਈ ਗੱਲ ਦੇਖ ਲਿਆ ਕਰੋ। ਯਾਰ ਵੇਖੀ ਨਾ ਕਿਹਦਾ ਮੋਬਾਈਲ ਆ, ਫੋਨ ਤਾਂ ਜਿਹਦਾ ਵੀ ਕਿਹਦਾ ਯਾਰ ਫੋਨ ਵੱਜਣ ਦਿਆ ਭਾਈ, ਤਾਂ ਕੋਈ ਐਮਰਜੈਂਸੀ ਹੋ ਸਕਦੀ ਯਾਰ। ਅਬੂ ਟੂ, ਓਏ ਅਬੂ ਟੂ। ਅਬੂ ਟੂ ਕੌਣ? ਮੇਰਾ ਤੇ ਬੰਦ ਵਾ, ਮੈਂ ਕਦੋਂ ਕੀਤਾ? ਮੋਬਾਈਲ ਕਿਹਦਾ ਵਾ? ਹੁਣ ਕੋਈ ਨਾ ਮੰਨੇ, ਜੇ ਮੈਂ ਜੇਬ 'ਚ ਪਾ ਲੈਣ, ਡੱਬ ਨਾਲ ਲਾ ਲਿਆ ਫਸਾ। ਯਾਰ ਅੱਬੂ ਟੂ ਤੋਂ ਨਹੀਂ ਮੰਨ ਰਹੇ, ਬਾਕੀ ਠੀਕ ਆ। ਮੋਬਾਈਲ ਕਿਹਦਾ ਵਾ? ਤੂੰ ਦਾਨਿਸ਼ ਤੇਰੇ ਕੋਡ ਹੋਵੇ, ਇਹ ਮੈਨੂੰ ਦੇਣਾ ਦੋਸ਼ਾ। ਸੁਣ ਲਾ ਕੀ ਹੋਇਆ, ਅੱਬੂ ਟੂ ਹੀ ਉਹ ਲਿਖਿਆ। ਮੇਰਾ ਨੀਗਾ, ਦਾਨਿਸ਼ ਦਾ ਮੋਬਾਈਲ ਹੈ ਯਾਰ ਇਹ। ਅੱਛਾ ਯਾਰ ਭਾਈ ਚਲੋ ਫੈਸਲ ਠੀਕ ਹੋ ਐਡੀ ਅੱਛੀ ਗੱਲ ਕਰ ਸੀ। ਉਹ ਨਾ ਉਹ ਛਾਪਰ ਨਹੀਂ ਹੁੰਦੇ, ਛਾਪਰ ਦੇ ਨਾ ਪਰਦੇ ਬਣਾਉਂਦੇ ਆ, 100 ਪਰਦੇ, 100 ਛਾਪਰ ਲਾ ਕੇ। ਉਹ ਜਿੰਨੇ ਪਾਲ ਕੇ ਪਾਰ ਕਰ ਦਿੱਤੀ ਨਾ, ਉਹ ਸਿਲੈਕਟ ਹੋ ਜਾਂਦਾ। ਸਿਰਫ ਰੋਨਾਲਡੋ ਨੇ ਉਹਨੇ 100 ਯਾਨੀ ਕਿ ਛਾਪਰ ਪਾਲ ਕੇ ਨਾ ਏਡਾ ਜਿਹਾ ਮੋਹਰਾ ਕਰਤਾ। ਫਿਰ ਉਹਨਾਂ ਨੇ ਸ਼ੀਸ਼ੇ ਲਾਏ, 82 ਸ਼ੀਸ਼ੇ ਲਾਏ। 82 ਦੀ 87 ਵੀ ਦੇ। ਉਹ ਭਾਈ ਉਹ ਸ਼ੀਸ਼ੇ ਵੀ ਤੋੜ ਦਿੱਤੇ ਭਾਈ, ਏਡਾ ਉਹ ਵੱਡਾ ਭਾਜੀ ਕਰੈਕਟਰ। ਰੋਨਾਲਡੋ। ਉਸ ਤੋਂ ਬਾਅਦ ਉਹਨੇ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ, ਇੱਕ ਕਰੈਕਟਰ ਨੇ ਡਿਬੋਟ ਬਣਾਇਆ। ਕੀ ਬਣਾਇਆ? ਡਿਬੋਟ ਰੋਬੋਟ। ਡਿਬੋਟ ਰਿਪੋਰਟ ਗੋਲ ਟੱਕਦਾ ਰੋਬੋਟ। ਓਏ ਓਏ ਉਹਨੇ ਦੁਨੀਆ ਨੂੰ ਚੈਲੰਜ ਕਰ ਦਿੱਤਾ ਕਿ ਯਾਰ ਇੰਜ ਗੋਲ ਕਰਨਾ ਸੀ। ਕਹਿੰਦਾ ਜਿਹੜਾ ਗੋਲ ਕਰ ਜੇ, ਮੈਂ ਆਪਣੀ ਸਾਰੀ ਪ੍ਰਾਪਰਟੀ ਉਹਦੇ ਨਾਲ ਆ ਗਿਆ। ਰੋਨਾਲਡੋ ਸਾਹਿਬ ਨੇ ਕਰਤਾ ਸੀ ਉਹਨੂੰ ਵੀ। ਓਏ ਨਹੀਂ, ਕਿਸੇ ਕੋ ਵੀ ਨਹੀਂ ਹੋਇਆ ਜਿਹੜਾ ਐ ਹੁੰਦਾ ਵਾ, ਐ ਹੁੰਦਾ। ਕਿਸੇ ਕੋ ਗੋਲ ਨਹੀਂ ਉਹ ਹੋਇਆ। ਰੋਨਾਲਡੋ ਨੇ ਕੀਤਾ। ਰੋਨਾਲਡੋ ਨੇ ਕੀਤਾ। ਕਿੱਥੇ ਕੀਤੇ ਨੇ? ਉਹਨੇ ਰਿਪੋਰਟ ਦਾ ਫਿਰ ਪਾੜਤਾ, ਤਾਂ ਚੰਗਾ ਭਲਾ ਖੂਨ ਨਿਕਲਿਆ, ਲੈ ਬੰਦੇ ਹੱਲ। ਕਾਲੂ ਨੇ ਰਿਪੋਰਟ ਮੰਗਾਇਆ, ਆ ਗੋਲ ਰੋਕਣ ਵਾਲਾ ਰਿਪੋਰਟ ਮੰਗਾਇਆ ਘਰ ਕੀ ਯਾਰ, ਮੈਂ ਆਪਣੀ ਫੈਸਿਲਿਟੀ ਕੰਮ ਕਰਾਂਗਾ। ਉਹ ਯਾਰ ਪਾਣੀ ਲਿਆ ਦੇ, ਮੈਂ ਤੈਨੂੰ 2 ਵਾਰੀ ਕਹਿਤਾ ਯਾਰ। ਯਾਰ ਕਾਲੂ ਤੂੰ ਬਾਹਰ ਹੀ ਹੋ ਜਾ ਸ਼ੋਅ 'ਚ ਯਾਰ। ਸ਼ੋਅ ਆ, ਤੈਨੂੰ ਤਮੀਜ਼ ਹੈ ਵਾ? ਤੈਨੂੰ ਤਮੀਜ਼ ਨਹੀਂ ਹੈ? ਬਦਤਮੀਜ਼ ਇਨਸਾਨ, ਜਾਹਿਲ। ਯਾਰ ਮਾੜਾ ਬੰਦਾ ਵਾ ਤੁਸੀਂ।
ਇਹੀ ਤੇਰੇ ਘਰਦਿਆਂ ਨੇ ਸਿਖਾਇਆ ਵਾ ਕਿ ਜਦੋਂ ਮਰਜ਼ੀ ਸ਼ੋਅ 'ਚ ਬਾਹਰ ਮੂੰਹ ਕੱਢ ਕੇ ਤੇ ਗੱਲ ਕਰ ਲਈ। ਆ 4-5 ਜਣੇ ਬੈਠੇ ਆ, ਫਜ਼ੂਲ ਬੈਠੇ ਆ, ਕੈਮਰੇ ਲੱਗੇ ਆ YouTube ਤੇ, ਲੋਕਾਂ ਨੇ ਪੈਕੇਜ ਕਰਕੇ ਦੇਖਣਾ ਵਾ ਤੇਰੇ ਵਰਗੇ ਚਵਲਾਂ ਨੂੰ। ਉਹ ਐਡੀ ਅਹਿਮ ਗੱਲ ਕਰਨ ਡਿਆ, ਭੌਂਕਣ ਡਿਆ ਵਾ। ਹਾਂ, ਪਾਗਲ ਹੋ ਗਿਆ ਤੂੰ ਚਵਲਾ। ਕਾਲੂ ਨੇ ਰਿਪੋਰਟ ਮੰਗਾਇਆ ਵਾ, ਇੰਜ ਕਰਕੇ ਕਾਰਟੂਨ ਖੋਲਿਆ, ਡੱਬਾ ਖੋਲਿਆ, ਵਿੱਚੋਂ ਮਸਤ ਰਿਪੋਰਟ ਨਿਕਲਿਆ, ਤੇ ਰਾਲਾ ਸੁੱਟ ਡਿਆ ਹੋਏ ਮਿੱਠੇ ਨੇ ਵੀ ਰਿਪੋਰਟ ਮੰਗਾ ਕੇ ਨਾ, ਮੈਂ ਉਹਨੂੰ ਕੀਤੀ ਸੀ ਭਾਜੀ। ਤੈਨੂੰ ਕਰ ਰਹੇ ਆ ਮਿੱਠੇ ਨੇ ਰਿਪੋਰਟ ਮੰਗਾ ਕੇ ਨਾ ਆਪਣਾ ਰੂਪ ਉਹਦੇ ਤੇ ਧਾਰ ਕੇ ਤੇ ਘਰ ਭੇਜਤਾ। ਅੱਛਾ, ਉਹ ਵਾਪਸ ਆ ਕਹਿੰਦਾ ਉਹ ਯਾਰ ਨਾ ਜੀ ਤੇਰੀ ਕੋਈ ਇੱਜ਼ਤ ਨਹੀਂ। ਯਾਰ ਬੋਰਡ ਖੋਲੇ ਪਰ ਬੋਰਡ ਵਿੱਚੋਂ ਭੈਂਗਾ ਨਿਕਲਿਆ ਐ। ਯਾਰ ਰਿਪੋਰਟ ਲਿਆਂਦਾ ਵਾ, ਰਿਪੋਰਟ ਦੂਜੇ ਦਿਨ ਹੀ ਬਾਹਰ ਇੰਜ ਕਰਕੇ ਸਲਵਾਰ ਪਾ ਕੇ ਤੇ ਬਨਿਆਨ ਪਾ ਕੇ ਬੈਠਾ। ਮੈਂ ਕਿਹਾ ਰਿਪੋਰਟ ਕੀ ਹੋਇਆ? ਕਹਿੰਦਾ ਯਾਰ ਘੰਟਾ ਲਾੜ ਜਾਣੀ, ਮੱਤ ਵੱਜ ਗਈ। ਮਿੱਠੇ ਨੇ ਰਿਪੋਰਟ ਲਿਆਂਦਾ ਤੇ ਉਹਨੂੰ ਕੰਮ ਕਹਿਣ ਡਿਆ, ਕਹਿੰਦਾ ਸਾਰੇ ਕੰਮ ਮੈਂ ਕਰੂੰਗਾ। ਇਹ ਕਹਿੰਦਾ ਹਾਂ ਤੂੰ ਕਰੇਗਾ। ਕਹਿੰਦਾ ਬਕਵਾਸ ਨਾ ਕਰ। ਯਾਰ ਹੱਡ ਹਰਾਮ ਰਿਪੋਰਟ ਲੈ, ਟੀਟ ਰਿਪੋਰਟ, ਬਸੀਟ ਰਿਪੋਰਟ, ਜਿਹੜਾ ਕੰਮ ਨਹੀਂ ਸੀ ਕਰਦਾ। ਇਹਨੇ ਰਿਪੋਰਟ ਨੂੰ ਕਰਿਆਨੇ ਤੇ ਭੇਜਿਆ, ਉਹ ਲੱਗ ਹੋ ਕੇ ਕਹਿੰਦਾ ਦੁਕਾਨ ਬੰਦ ਆ ਭਾਜੀ। ਜਾਈ ਨਹੀਂ ਉੱਥੇ ਕਹਿੰਦਾ ਯਾਰ ਮਿੱਠੇ ਨੇ ਬੋਲ ਲੈਂਦਾ ਨੇ, ਕਿਹਾ ਦੁੱਧ ਲੈ ਗਿਆ, ਉਹ ਕਹਿੰਦਾ ਦੁੱਧ ਲੈ ਗਿਆ। ਜਾ ਮਤਲਬ ਮੂੰਹ ਤੇ ਮਾਰ ਰਿਪੋਰਟ ਧਮਕੇ ਲਾਉਂਦਾ, ਜੇ ਤੂੰ ਕੰਮ ਨਾ ਕੀਤਾ ਮੈਂ ਪਿਓ ਦਾ ਜੀ ਤੁਹਾਨੂੰ ਚਾਰਜ ਕਰ ਗਿਆ। ਐ ਤੇ ਭਾਈ ਰਿਪੋਰਟ ਨੂੰ ਪਾਏ ਕੁਝ ਨਹੀਂ, ਮਹੀਨਾ ਚਾਰਜ ਨਹੀਂ ਕੀਤਾ। ਨਵਲਡੀ ਪੋਲ ਥੱਲੇ ਬਹਿ ਕੇ ਆਪੇ ਟੀਕੇ ਲਾਉਂਦੇ ਹੋ। ਮਿੱਠਾ ਰਿਪੋਰਟ ਲਿਆਇਆ ਤੇ ਮਿੱਠੇ ਦੀ ਲੜਾਈ ਹੋ ਗਈ। ਕਹਿੰਦਾ ਮਾਰ, ਕਹਿੰਦਾ ਨੱਸ ਜਾ ਇੱਥੋਂ, ਨੱਸ ਜਾ। ਤੇ ਮਿੱਠਾ ਨੱਸ ਗਿਆ। ਰਿਪੋਰਟ ਲਿਆ ਮਿੱਠੇ ਨੇ ਉਹਦਾ ਨਾਂ ਰੱਖਿਆ ਨੰਨਾ। ਯਾਰ ਇਹਨੇ ਰਿਪੋਰਟ ਰੱਖਿਆ, ਮਹੀਨਾ ਰਿਹਾ ਇੱਥੇ, ਮਹੀਨਾ। ਉਹ ਰਿਪੋਰਟ ਸਾਰਾ ਕੁਝ ਸਿੱਖ ਗਿਆ। ਬੰਗਾਲੀ ਲੱਸੀ ਵਾਲੇ ਨਹੀਂ, ਉਹਨੂੰ ਗਲਾਸ ਦੁੱਧ ਪੀ ਕੇ ਦੌੜ ਗਿਆ। ਉਹ ਲੱਭਦੇ ਇੱਧਰ ਰਿਪੋਰਟ ਗਿਆ ਸੀ ਭਾਈ। ਯਾਰ ਰਿਪੋਰਟ ਲੈ ਆਂਦਾ, ਰਿਪੋਰਟ ਸਾਲਣ ਮੰਗਣ ਲੱਗਾ, ਹੱਥ ਡੋਈ ਮਾਰੀ ਰਿਪੋਰਟ ਐ ਨਹੀਂ ਯਾਰ। ਇਹਦੇ ਕੋਲ ਵੀ ਰਿਪੋਰਟ ਨੇ ਸਾਲ ਮੰਗੇ, ਥੱਲੋਂ ਇੰਜ ਕਰੇ ਹੱਥ ਮਾਰਿਆ, ਰਿਪੋਰਟ ਦੀ ਅੱਖ 'ਚ ਪੈ ਗਿਆ। ਇਹ ਰਿਪੋਰਟ ਅਜੇ ਖੋਲਿਆ ਡੱਬੇ 'ਚੋਂ ਤੇ ਫੈਮਿਲੀ ਵੇਖ ਕੇ ਰਿਪੋਰਟ ਕਹਿੰਦਾ ਜਾਂ ਤੁਸੀਂ ਰਹੋਗੇ ਜਾਂ ਮੈਂ। ਲਿਆਓ ਬੇਟਾ, ਏਦਾਂ ਅਦਬ ਨਾਲ, ਪਿਆਰ ਨਾਲ, ਤਹਿਜ਼ੀਬ ਨਾਲ। ਯਾਰ ਬਸ ਯਾਰ ਕਿਹੜਾ ਪਾਣੀ ਸੱਜੇ ਹੱਥ ਨਾਲ ਪੀਦਾ ਵਾ ਯਾਰ। 5 ਮਿੰਟ ਹੋਏ ਤੁਹਾਨੂੰ ਇੱਥੇ ਸ਼ੈਂਟੇ ਵੱਜਣ ਦੇ ਕਿ ਮਿੰਟ ਤੇ ਪਾਣੀ ਹਲੇ ਹੁਣ ਪਾਣੀ ਪੀਤਾ। ਪਤਾ ਕੀ ਗੱਲ ਆ ਯਾਰ ਵਾਟ ਇਜ਼ ਦਿਸ ਯਾਰ? ਸੱਜਾ ਹੱਥ ਜਦੋਂ ਫਰੀ ਨਾ ਹੋਵੇ। ਯਾਰ ਰਿਪੋਰਟਰ ਕਹਿੰਦੇ ਬੋਲੇ ਲਈ ਕਮੇਟੀ ਪਾਉਣੀ ਕੀ ਦੇਣ। ਉਹਨੂੰ ਕੀ ਪਤਾ ਯਾਰ। ਕਿਸ਼ਤਾਂ ਦੇ ਮੋਟਰਸਾਈਕਲ ਲੈ ਕੇ ਤੇ ਰਿਪੋਰਟ ਦੀ ਜ਼ਮਾਨਤ ਲਵਾ ਦਿੱਤੀ। ਰਿਪੋਰਟ ਛਾਤੋਂ ਚੁੱਕਿਆ ਗਿਆ। ਯਾਰ ਸੰਗੀਨ ਆਦਮੀ ਨੇ, ਜ਼ਾਲਮ ਨੇ, ਕਿਤੇ ਛੋਟੇ ਭਰਾ ਨੇ ਰਿਪੋਰਟ ਲੈਂਦਾ, ਰਿਪੋਰਟ ਕਿਤੇ ਹਫਤਾ ਸਹੀ ਚੱਲਿਆ, ਇਹਨੇ ਤਾਂ ਤਵੀਤ ਹੈਗਾ ਭਰਾ ਤੇ। ਰਿਪੋਰਟ ਬਾਹਰ ਬੈਠੇ ਆਂਗਰੀਆਂ। ਯਾਰ ਘਰ ਭਤੀਜਾ ਯਾਰ ਰਿਪੋਰਟ ਦੀ ਗੁੜਤੀ ਦਵਾਉਂਦੇ ਉਹਨੂੰ। ਚਾਲੂ ਹੈ ਤੇ ਤਾਲੂ ਪਾੜ ਗਿਆ। ਓਏ ਪਾਗਲ ਯਾਰ। ਰਿਪੋਰਟ ਤੇ ਹੱਥ ਸੁੱਟ, ਉਹਨੇ ਦੂਜਾ ਸੁੱਟਦਾ ਤਾਕਤ ਵਾਲਾ। ਪੰਜਾਂ ਗਿਆ ਹੋ ਗਿਆ। ਇਹਦੇ ਉੱਤੇ ਰਿਪੋਰਟ ਫਸ ਗਿਆ, ਉਹਨੂੰ ਇਹੀ ਕਹੀ ਜਾ ਰਿਹਾ ਫਿਟੇ ਮੂੰਹ। ਹੈਂਗ ਹੋਇਆ ਉੱਥੇ ਤੇ ਉਹਨੂੰ ਢਾ ਰਿਹਾ, ਵਾਟੀ ਨਹੀਂ ਰਿਹਾ। ਮਿੱਠੇ ਨੂੰ 3 ਬੰਦੇ ਕੁੱਟਣ ਆ ਰਹੇ ਤੇ ਰਿਪੋਰਟ ਨੂੰ ਕਹਿੰਦਾ ਰੋਕ, ਕਹਿੰਦਾ ਬੋਤੇ ਆ। ਭਰਾ ਦੀ ਬਰਾਤ ਗਈ ਹੈ ਤੇ ਮਿਲਣੀ ਲਈ ਰਿਪੋਰਟ ਅੱਗੇ ਕਰਤਾ। ਇਹਦੇ ਤੇ ਘਰ ਚੋਰੀ ਹੋਈ ਤੇ ਰਿਪੋਰਟ ਆਪ ਵਸੂ ਕਰਨ ਜਾਣ ਡਿਆ। ਇਹਨੇ ਇੱਥੇ ਪਾਉਣੀ। ਯਾਰ ਰੋਜ਼ਿਆਂ ਚ ਰਿਪੋਰਟ ਨੂੰ ਕਹਿ ਰਿਹਾ ਓਏ ਰੋਜ਼ਾ ਰੱਖ। ਰਿਪੋਰਟ ਸਵਾਲਾ ਬਣਾ ਲਿਆ, ਹੁਣ ਜਿਹੜੇ ਸਲਾਮੀਆਂ ਹੋਈਆਂ ਪਾੜ ਮੂੰਹ ਚ ਪਾਈ ਜਾ। ਇਹਨੇ ਕੋਈ ਸੌਦਾ ਲੈਣ ਭੇਜਿਆ ਤਾਂ ਰਿਪੋਰਟ ਨੇ ਵਿੱਚ ਪੈਸੇ ਤੋੜ ਲਏ। ਕਾਲੂ ਨੂੰ ਮੈਂ ਕਿਹਾ ਤੁਹਾਡਾ ਰਿਪੋਰਟ ਨਹੀਂ ਨਜ਼ਰ ਆਉਂਦਿਆ, ਕਹਿੰਦਾ ਉਹ ਤਾਂ ਪਿੰਡ ਗਿਆ ਪਾਰਟੀਆਂ ਦੇ। ਭਾਈ ਰਿਪੋਰਟ ਨੂੰ ਇਹਨੇ ਬੜਾ ਵਜਾਇਆ। ਕਹਿੰਦਾ ਰਾਤੀ ਕਦਨ ਦੇ ਫੰਕਸ਼ਨ ਤੇ ਮਹਿੰਦੀ ਤੇ ਇਹਨੇ ਸ਼ਰਾਬ ਪੀ ਲਈ ਰਿਪੋਰਟ। ਤੇ ਰਿਪੋਰਟ ਨੇ ਦੀ ਮਾਸੀ ਨੂੰ ਛੇੜਤਾ। ਯਾਰ ਰਿਪੋਰਟ ਨੂੰ ਜਰਕਾਨ ਵਾਲਾ ਹਾਰ ਪਾਇਆ ਉਹ ਵੱਡਾ ਹੋਣ ਗਿਆ। ਫਟਾਫਟ ਰਿਪੋਰਟ ਬੋਰਡ ਆਇਆ, ਕਹਿੰਦਾ ਸਿਰ ਵੱਧਦਾ ਸੀ ਭਾਜੀ। ਯਾਰ ਰਿਪੋਰਟ ਦਾ 12,000 ਲਵਾਤਾ ਘੁੰਮਤ ਕੋ। ਦੱਸ ਯਾਰ 81 ਤੇ ਮੈਸੇਜ ਕਰ। ਬਾਕੀ ਰਿਪੋਰਟ ਹੀ ਤੇ ਮਿਲਣ ਡਿਆ ਸਾਰਿਆਂ ਨੂੰ, ਸਾਰੇ ਹੀ ਮਾਰਦੇ ਉਹਨੂੰ ਘੁੱਟ ਗਿਆ। ਲੇਕਿਨ ਯਾਰ ਮਾਦਰ ਨਾਲ ਮਹਿੰਗਾਈ ਕਿੰਨੀ ਹੋ ਗਈ ਯਾਰ। ਇੱਕ ਮੈਂ ਐਡਵਾਈਸ ਕਰਨੀ, ਜਿੰਨੇ ਵੱਡਾ ਜਾਨਵਰ ਲੈਣਾ ਨਾ ਉਹਨੇ ਭਾਈ ਵੀ ਛਾਪਰ ਲਾਜ਼ਮੀ ਦੇਣਾ ਵਾ। ਹਾਂ ਨਹੀਂ ਉਹ ਜੇ ਰੁਕ ਜੇ, ਇਹਦਾ ਰੇਟ ਥੱਲੇ ਆਣਾ ਹੀ। ਹੋਰ ਮੈਂ ਨਹੀਂ ਕਹਿਣ ਲੱਗੇ ਛੋਟਾ ਹੋ ਜੇ ਫੇਰ ਲਈ। ਨਹੀਂ ਇਹਦਾ ਰੇਟ ਥੱਲੇ ਆਣਾ ਵਾ। ਉਹ ਨਹੀਂ ਭਾਜੀ ਰੇਟ ਕੇ ਥੱਲੇ ਆਣਾ। ਸਾਲ ਕੌਣ ਪਾਲੇਗਾ? ਸਾਰਿਆਂ ਨੂੰ ਕਹੀ ਜਾਂਦੇ ਆ ਈਦ ਕੱਢੋ, ਦੇਖੀ ਰੇਟ ਥੱਲੇ ਆਉਂਦਾ। ਨਹੀਂ ਈਦ ਨਹੀਂ, ਈਦ ਦੇ ਕੋਲ ਜਾਨਵਰ ਰਵੋ। ਉਹ ਯਾਰ ਈਦ ਪੜ ਕੇ ਜਾਨਵਰ ਲੱਭਣ ਦੇ ਦੱਸ ਯਾਰ। ਨਹੀਂ ਈਦ ਪੜ ਕੇ ਜਾਨਵਰ ਇਹਨਾਂ ਨੂੰ ਲੱਭਣ ਡਿਆ। ਫਿਰ ਆ ਮੇਰੇ ਗੱਲ ਕੀਤੀ ਸੀ ਕਿੱਥੇ ਆ ਭਾਈ? ਮੈਂ ਤੁਹਾਨੂੰ ਕਿਹਾ ਨਾ ਰੇਟ ਇਹਨਾਂ ਦਾ ਥੱਲੇ ਆਣਾ। ਭਾਜੀ ਨਾ ਇਦਾਂ ਇਹ OLX ਤੇ ਵੀ ਲੱਭ ਰਿਹਾ ਵਾ ਬੈਠਾ, ਤੁਹਾਨੂੰ ਪਤਾ ਯਾਰ ਪਤਾ ਕੀ OLX ਤੇ ਵੀ ਆਉਂਦੇ ਆ ਤੇ ਬਜਟ 'ਚ ਸਿਰਫ 18,000 ਲਿਖ ਰਿਹਾ। ਖਾਵਰ ਸ਼ਾਹ ਤੈਨੂੰ ਗੱਲ ਤਾਂ ਸੀਰੀਅਸਲੀ ਤੁਸੀਂ ਇਹ ਦੇਖੋ
ਵੀ ਪੈਟਰੋਲ 450 ਰੁਪਏ ਲੀਟਰ ਤੱਕ ਹੋ ਗਿਆ। ਹੋ ਗਿਆ ਮੰਡੀ ਇੰਨੀ ਤੇਜ਼ ਹੈ ਨਾ, ਬੱਕਰਾ ਜਿਹੜਾ ਨਾ ਬੱਕਰਾ ਕਮ ਸੇ ਕਮ 20-25 ਕਿਲੋ ਦਾ 90 ਹਜ਼ਾਰ ਦਾ ਵਾ। ਉਹ ਸਿਰਫ ਕਿਉਂ ਇਹਨੇ ਲਏ? ਨਹੀਂ ਮੈਂ ਕਿੱਥੋਂ ਲਿਆ ਵੀ ਮੈਂ ਬੜਾ ਕਿਤੇ ਤਜਾਰਤ ਕਰਨੇ ਆ, ਭਰਾ ਨੇ ਕਲੇਲਾ ਲਿਆ ਵਾ, ਯਾਰ 1.5 ਲੱਖ ਦੇ ਰਾਤੀ 3 ਬੰਦੇ ਲੈ ਕੇ ਆਏ ਨੇ, 3 ਬੱਕਰੇ। ਲਓ ਹਾਂਜੀ ਭਾਈ। ਇਦਾਂ ਦੇ ਐਵੇਂ ਫੁਆਹ ਡਾ ਕੇ ਨਾ ਬਾਕੀ ਵਪਾਰੀਆਂ ਨੇ ਗਾਲਾਂ ਕੱਢਣੀਆਂ ਕਿ ਮਿੰਟਾਂ ਥੈਲੇ ਲਏ ਆ, ਮਹੀਨਾ ਵਿਗੇ ਨਹੀਂ ਤੇ ਜਿੱਦਣ ਵਿਗਣ ਲੱਗੇ ਤੇ ਇਮੋਸ਼ਨਲ ਹੋ ਗਿਆ, ਕਹਿੰਦਾ ਯਾਰ ਰੱਖ ਲਓ। ਉਹਦੇ ਨਾਲ ਦਿਲ ਲੱਗੀ ਹੋ ਗਈ। ਦਿਲ ਲੱਗ ਗਿਆ ਕਹਿੰਦਾ ਇਹਨਾਂ। ਸਾਡੇ ਫੈਸਲਾਬਾਦ 'ਚ ਇੱਕ ਬੰਦਾ ਹੈਗਾ ਉੱਥੇ ਲਾਲ ਮਿਲ ਚੌਂਕ ਦੇ ਵਿੱਚ, ਉਹ ਉੱਥੇ ਨਾ ਉਹ ਲੱਗਦਾ ਹੈ ਮੁਕਾਬਲਾ ਹੁਸਨ, ਨੁਮਾਇਸ਼ ਨਹੀਂ, ਮੁਕਾਬਲਾ ਹੁਸਨ ਕਿ ਕਿਹੜਾ ਬੱਕਰਾ ਖੂਬਸੂਰਤ ਹੈ। ਮੈਂ ਇੱਕ ਮਾਸ਼ਾਅੱਲਾ ਬੱਕਰਾ ਦੇਖਿਆ ਜਿਵੇਂ ਗੱਡੀ ਆ, ਏਡਾ ਵੱਡਾ ਤੇ ਵੱਟੇ ਰੱਖੀ ਯਾਰ ਇਹਨੇ ਤੋਲਣ ਵਾਸਤੇ ਉਹਨੂੰ, ਮਾਸ਼ਾਅੱਲਾ। ਤੇ ਕਿੰਨੇ ਮਣ ਦਾ ਭਲਾ? ਕਿੰਨੇ ਦਾ? 40 ਮਣ ਦਾ। ਯਾਰ ਪਾਣੀ ਪੀਤਾ ਵਾ? ਕਿੰਨੇ ਮਣ ਦਾ ਸੀ ਯਾਰ ਵਾਲਾ ਵੇਖ ਆਏ ਆ। 4 ਮਣ ਦਾ ਸੀ ਕਿ 5 ਮਣ ਦਾ ਸੀ? ਮਾਫੀ ਦੇ ਦਿਓ, 40 ਮਣ ਦਾ ਵਜਨ ਹੁੰਦਾ ਯਾਰ। ਉਹਦੀ ਖੁਰਾਕ ਕੀ ਹੈ ਭਲਾ? ਕੀ? ਸਵੇਰੇ ਉਹਨੇ ਉਹ ਪੀਣਾ ਹੈਗਾ, ਉਹ ਲੱਸੀ। ਸਰਦਾਈ? ਨਹੀਂ ਉਹ ਜਿਹੜਾ ਖਾਸ ਵਾਲਾ ਨਹੀਂ ਹੁੰਦਾ, ਸਰਦਾਈ ਉਹਨੂੰ ਕਹਿੰਦੇ ਆ। ਦੁਪਹਿਰੇ ਬਦਾਮ ਖਾਣੇ, ਕਾਜੂ। ਰਾਤ ਨੂੰ ਬਾਬਾ ਫਰੀਦ ਹੋਟਲ ਤੋਂ ਕੀਮਾ ਖਾਣ। ਨਾ ਰਾਤ ਨੂੰ ਨਹੀਂ। ਉਹਦੀ ਮੈਂ ਖੁਰਾਕ ਸੁਣ ਕੇ ਹੈਰਾਨ ਹੋ ਗਿਆ। ਦੁਪਹਿਰੇ ਦੇਸੀ ਘਿਓ ਦੀ ਚੂਰੀ, ਰਾਤ ਨੂੰ ਉਹਨਾਂ ਨੇ ਬਦਾਮ ਭਿਓ ਕੇ 11 ਬਦਾਮ ਉਹ ਸਵੇਰੇ ਖਾਂਦਾ ਸੀ। ਕੀ ਜ਼ਿਆਦਾ ਕਮਜ਼ੋਰ ਸੀ? ਮੈਂ ਤੈਨੂੰ ਕਹਿਣ ਡਿਆ ਯੂਰਿਕ ਐਸਿਡ ਵਧਿਆ ਹੁਣ। ਨਾ ਇਹਨੂੰ ਵੀ ਜਾਂਦਾ। ਦੇਖ ਲਾ ਉਹਨੇ ਬੱਕਰਾ ਰੱਖਿਆ ਮਾਸ਼ਾਅੱਲਾ, ਕੈਸੀ ਕੈਸੀ ਖੁਰਾਕ ਪਾਉਂਦੇ। ਔਰ ਜੈਨੂਇਨ ਖਾਬਰ ਸ਼ਾਹ ਲੋਕੀ ਸ਼ੌਕੀਨ ਆਦਮੀ ਨਾ, ਜਿਹੜੇ ਬਦਾਮ, ਪਿਸਤੇ, ਡਰਾਈ ਫੂਡ, ਅੱਛਾ ਹਦਾਇਤ ਵਾਲਾ, ਪੇੜੇ ਮੱਖਣ ਦੇ, ਇਹ ਸਾਰਾ ਕੁਝ ਪੁੱਤਰ ਸਮਝਦੇ ਬੱਕਰੇ ਨੂੰ ਆਪਣੇ, ਐਦਾਂ ਹੀ ਪਿਆਰ ਕਰਦੇ। ਇਹਨੇ ਜਿਹੜਾ ਬੱਕਰਾ ਰੱਖਿਆ ਉਹਨੂੰ ਕਹਿੰਦਾ ਬਦਾਮ ਖਾਣੇ, ਕਹਿੰਦਾ ਉਹ ਕੀ ਹੁੰਦੇ ਨੇ ਯਾਰ। ਇਹਨਾਂ ਨੇ ਬੱਕਰਾ ਰੱਖਿਆ ਵਾ, ਉਹਨੂੰ ਵੀ ਅਹਿਸਾਸ ਸੀ ਕਿ ਯਾਰ ਵੱਡਾ ਨਾਮ ਆ, ਮੈਨੂੰ ਵੀ ਡਰਾਈ ਫੂਡ ਪਾਏਗਾ। ਤੇ ਬੱਕਰਾ ਛੰਮੇ ਦਾਲ ਚੌਲ ਕੇ ਬੈਠਾ ਤੇ ਉਹਨੂੰ ਕਹਿਣਾ ਸ਼ਮੇ ਆ ਥੋੜੀ ਦਾਲ ਤੇ ਲਾ ਕੇ ਦੇ। ਉੱਥੇ ਬੱਕਰਾ ਬਤੇ ਇੱਧਰ ਵੀ ਏਡਾ ਮਾੜਾ ਬੱਕਰਾ, ਮਾਰ ਬੰਦੇ ਸਿਗੜ ਹੀ ਮੰਗੀ ਜਾਂਦਾ। ਯਾਰ ਆਰਫ ਸ਼ਾਲੇ ਕੋਈ ਨਹੀਂ ਪੱਤੀ ਖਾ ਕੇ ਲੱਗੀ ਹੋਈ ਬੱਕਰਾ ਦਾ। ਮੈਂ ਕਿਹਾ ਬੱਕਰੇ ਬਾਛਾ ਕੋ ਮਿੰਗਣਾ ਮੁੰਗਣਾ ਨਹੀਂ ਕਦੀ ਕੀਤੇ? ਕਹਿੰਦਾ ਭਾਜੀ ਪਾਉਂਦੇ ਕੀ ਆ? ਉਹ ਯਾਰ ਮੈਨੂੰ ਕਹਿੰਦਾ ਮੈਂ ਬੱਕਰਾ ਲੈ ਕੇ ਆਇਆ, ਮੈਂ ਲਾਗੇ ਖਲੋਤਾ, ਬੱਕਰੇ ਨੇ ਥੋੜੀ ਨੂੰ ਸਵਾਰ ਸੁੱਟੀ ਇੰਜ ਕਰਕੇ। ਕਾਲੂ ਨਸ਼ਈਟ ਹੈ, ਬੱਕਰਾ ਲੈ ਆਇਆ, ਉਹਨੇ ਕੰਨ ਤੇ ਸਿਗਰਟ ਲਾਇਆ। ਭਾਜੀ ਇਹ ਤੇ ਮੇਰੀ ਗੱਲ ਸੁਣੋ, ਐਂਕਰ ਬਣ ਕੇ ਬਹਿ ਗਏ ਕੋ ਚਾਰ। ਮੈਂ ਨਹੀਂ ਐਂਕਰ ਦਾ ਫੈਸਲਾ ਬਾਅਦ ਚ ਐਡੇ ਵੱਡੇ ਬੰਦੇ ਦੇ ਹੁੰਦੇ ਹੋਏ ਅਸੀਂ ਐਂਕਰ ਕੋਲ ਨਹੀਂ ਬਣ ਸਕਦਾ ਭਾਈ ਫੈਸਲ। ਐਤਰੀ ਗੱਲ Main ਬੰਦੇ ਬਿਲਕੁਲ ਪਰ ਮੈਂ ਨਹੀਂ ਭਰਾ ਕੋ ਬੰਦਾ ਐਂਕਰ ਜੱਚਦਾ ਨਹੀਂ ਹੈ। ਜੱਚਦਾ ਵਾ ਬਾਹਰ ਆਵਾਜ਼ ਕਾਦੀ ਆਣ ਰਹੀ ਹੈ? ਛੱਲੀਆਂ ਦੀ। ਫੜੋ ਐਂਕਰ ਸਾਹਿਬ ਕੋ ਪੈਸੇ। ਚਲੋ ਉਹ ਕੋਈ ਛੱਲੀਆਂ ਦਾ ਬਾਲ ਨਹੀਂ ਕਿ ਉੱਠੋ ਤੇ ਛੱਲੀਆਂ ਲੈ ਕੇ ਆਓ। ਚਲੋ ਅਲਰ ਕੇ ਕਹਿ ਮੂੰਹ ਨਾ ਹੁਣ ਟਿਕੇ ਗੋਲੇ ਵਰਗਾ ਕਰ ਲੋ। ਅਲਰ ਕੇ ਕਹਿ ਚਲੋ ਪੈਸੇ ਦਿਓ। ਚਲੋ ਵੱਡੇ ਆ ਤੁਹਾਡੇ ਤੁਸੀਂ। ਮੈਂ ਐਂਕਰ ਦੀ ਕਲੈਪ ਪੂਰਾ ਭਾਈ ਫੈਸਲ ਵਾਸਤੇ ਜ਼ਰਾ ਕਿਆ ਮੈਂ ਕਦ ਤੂੰ ਮੰਗਵਾਵਾਂ ਯਾਰ? ਚਲੋ ਜ਼ਰਾ ਮੈਂ ਕਿਉਂ ਮੰਗਵਾਵਾਂ? ਤੁਸੀਂ ਵੱਡੇ ਭਾਈ ਨਹੀਂ? 50 ਰੁਪਏ ਦੀ ਛੱਲੀ ਆ ਭਾਜੀ, ਵੱਧ ਤੋਂ ਵੱਧ। ਤੂੰ ਮੇਰੇ ਤੋਂ ਛੋਟਾ ਨਹੀਂ? ਉਹਨੂੰ ਕਹ ਯਾਰ 40 ਲੈ ਲਾ, 2 ਲੈਣਾ ਘੇਰ ਕੇ ਦੇ ਦੇ। ਇਹਨੇ ਛੱਲੀ ਵੇਖੀ ਨਹੀਂ, ਇਹਨੇ ਤਦ ਖਾਣੀ। ਛੱਲੀ ਬੱਲੀ ਸਾਰੇ ਦਿਓ ਪੈਸੇ ਲੜ ਕੇ ਯਾਰ। ਐਂਕਰ ਇਹਨੂੰ ਕਹਿੰਦੇ ਕਲੈਪ ਇੱਕ ਵਾਰੀ ਫੇਰ ਜ਼ਰਾ। ਵਾਹ ਮਿੱਠਾ ਇਸ ਗੱਲ ਨੂੰ। ਕਿੰਨੀਆਂ ਲਿਆਉਣੀਆਂ ਵਾ? 1000 ਰੁਪਏ ਦੀਆਂ ਹੀ ਲੈ ਆਇਆ। ਉਹ ਨਹੀਂ ਜਾਂਦੀਆਂ ਐਵੇਂ ਲਿਆ ਯਾਰ, ਸਾਰੇ ਦਿਨ ਹਰਾਮ ਦੇ ਪੈਸੇ ਨਹੀਂ ਹੈਗੇ, ਦਿਨ ਰਾਤ ਜੁਗਤਾਂ ਕਰਦੇ ਫੇਰ ਪੈਸੇ ਆਉਂਦੇ ਆ। ਜਿਹੜੇ ਮਿਸਤਰੀ ਲੱਗੇ 2 ਉਹਨਾਂ ਨੂੰ ਵੀ ਲਿਆ ਦੀ। ਉਰੇ ਕਾਲੂ ਤੁਹਾਨੂੰ ਪਤਾ ਛੱਲੀ ਨੂੰ ਇੰਗਲਿਸ਼ ਚ ਕੀ ਕਹਿੰਦੇ ਆ? ਯਾਰ ਛੋਲੇ। ਕਾਲੂ ਜੀ ਹੁਣ ਕੀ ਹੋਇਆ? ਓਏ ਕੀ ਕਰਨਾ ਟਾਪਾ? ਪਲਾਸਟਿਕ ਨੂੰ ਦੇਣਾ ਵਾ, ਵੇਚਣਾ ਨਹੀਂ ਇਹ। ਓ ਯਾਰ ਜਾਣਦੇ ਯਾਰ, ਪੈਸੇ ਦਿੱਤੇ ਤੂੰ ਪੈਸਿਆਂ ਦੀਆਂ ਲੈ। ਇਹ ਕੀ ਆ ਯਾਰ ਪਲਾਸਟਿਕ। ਯਾਰ ਤੂੰ ਘਟਿਆ ਆਦਮੀ ਆ, ਚਵਲ ਕਿਹੜੇ ਕੰਮ ਕਰਨ ਦਿਆ ਤੂੰ ਉਹ ਯਾਰ? ਲੈਂਪ ਵੀ ਚੁੱਕ ਪੁੱਤ, ਲੈਂਪ ਵੀ ਚੁੱਕ। ਜਿੰਨਾ ਖਲਾਰਾ ਮੁਕਦਾ ਮਕਾਓ ਇਹਦੀ ਬੈਟਰੀ ਵੀ ਵੇਖ। ਜੇ ਇੱਥੇ ਖਲਾਰਾ ਮਕਾਨ ਤੇ ਆਏ ਨਾ ਤੇ ਬੜੇ ਜਾਣੇ ਹੀ। ਹਾਂਜੀ ਭਾਈ ਮਿੱਠੇ ਆਵਾਜ਼ ਮਾਰੀ ਤੁਸੀਂ ਮੈਨੂੰ। ਮੈਂ ਤੁਹਾਨੂੰ ਇਹੀ ਕਹਿਣਾ ਸੀ, ਮੇਰੀ ਸੁਣ ਗੱਲ। ਦਿਨ ਰਾਤ ਮਿਹਨਤ ਕਰਦੇ ਆ ਉਹ, ਐਦਾਂ ਹੀ ਦਿਨ ਰਾਤ ਜਾਗਦੇ ਆ। ਹਾਂ। ਅੱਖਾਂ ਤੇ ਹਲਕੇ ਪੈ ਗਏ ਆ। ਐਦਾਂ ਹੀ ਅੱਖਾਂ ਦੇਖ ਲੈ ਕੈਸੀ ਹੋ ਗਿਆ, ਜਿੱਦਾਂ ਜਿਵੇਂ ਖੁਰਕ ਵਾਲੀ ਬਿੱਲੀ ਹੁੰਦੀ। 1 2 3 5 ਆਪਾਂ, ਸ਼ਬਾਦ 6, ਸ਼ਰਾਜ਼ 7, ਅੰਸ 8, ਉਹ ਭਾਈ ਪਿੱਛੇ ਬੈਠਾ 9, ਕਾਸ਼ੀ 10। ਇੱਕ ਬਿੱਲੀ ਵਾਸਤੇ ਵੀ ਲੈ ਆਵਾਂ? ਹੈ ਬਿੱਲੀ। ਸ਼ਰਾਜ਼ ਦਾ ਇੱਕ ਹੋਰ ਵੀ ਭਰਾ ਵਾ, ਬਿੱਲੀ ਤੇਰੀ ਭਾਂਜੀ ਆ। 12 ਲੈ ਆਇਆ, ਦਰਜਨ ਛੱਲੀਆਂ ਲੈ ਆਇਆ। ਚਲੋ ਠੀਕ ਹੈ ਭਾਈ। ਇਹ ਬਚਾ ਲਈ ਯਾਰ। बात हो रही थी रोबोट की। ਤੁਹਾਨੂੰ ਪਤਾ 2050 ਚ ਸਾਰਾ ਕੁਝ ਰੋਬੋਟਾਂ ਨੇ ਆਪਣੇ ਅੰਡਰ ਕਰ ਲੈਣਾ। ਲੇਕਿਨ ਬਾਤ ਹੋ ਰਹੀ ਸੀ ਛੱਲੀਆਂ ਦੀ। 1000 ਰੁਪਏ ਦੇ ਕੇ ਮਿੱਟੀ ਕਰਤਾ ਜੇ ਭਾਈ ਫੈਸਲ। ਐਦਾਂ ਹੀ ਸਾਡੀ ਤੇ ਆਮਦ ਮਰ ਗਈ। ਯਾਰ ਮੇਰਾ ਇੱਕ ਸਵਾਲ ਹੈ ਫੈਸਲ ਭਾਈ, ਐਦਾਂ ਹੀ ਰੋਬੋਟ AI ਟੈਕਨੋਲੋਜੀ ਇਹ ਤੁਸੀਂ ਤਿਆਰ ਕੀਤਾ ਵਾ, ਬੰਦਿਆਂ ਨੇ ਤਿਆਰ ਕੀਤਾ, ਇਹਨੇ ਹੋਲਡੇ ਦਾ ਬਣ ਜਾਣਾ। ਐਦਾਂ ਹੀ ਇਹ
ਬੰਦਿਆਂ ਦਾ ਤਾਬੇਦਾਰ ਰਹੇਗਾ ਕਿ ਇਹਨਾਂ ਦੇ ਅੱਗੇ ਖਲੋ ਜਾਏਗਾ? ਚਾਬੀ ਦੇਈ ਉਹ ਚੌਂਕ 'ਚ ਚਲਾ ਗਿਆ ਮੋਟਰਸਾਈਕਲ ਦੀ। ਪੈਦਾਂ ਤੇ ਉਹ ਚੌਂਕ 'ਚ ਖਲੋਤਾ ਅੱਗੇ। ਮੈਨੂੰ ਇੱਕ ਗੱਲ ਦੱਸ, ਮੇਰੇ ਕੋਲ ਜੈਕੋ ਗੱਡੀ ਆ, ਸਾਲਿਓ 5 ਮਿੰਟ ਬਾਅਦ ਮੇਰੇ ਕੋਲ ਚਾਬੀ ਮੰਗਣ ਆਏ ਨੇ। ਛੱਲੀਆਂ ਆ ਨਹੀਂ ਜਾ। ਛੱਲੀਆਂ ਨਹੀਂ ਖਾਣੀਆਂ। ਮੈਂ ਨਹੀਂ ਖਾਣੀ, ਜਾ ਤੂੰ ਦੇ 1000 ਰੁਪਏ ਵਾਪਸ ਦੇ। ਨਹੀਂ ਜਾ ਵੀ ਐਵੇਂ ਦੇ ਤੂੰ ਮੇਰੀ ਛੱਲੀ ਨਾ ਲਿਆ, ਬਾਕੀ ਹੋਰਾਂ ਦੀ ਲੈ। ਯਾਰ ਉਹ ਚੌਂਕ 'ਚ ਖਲੋਤਾ ਪੈਦਾਂ ਵਿੱਚ ਮੋਟਰਸਾਈਕਲ ਤੇ ਸੀਗਾ, ਯਾਰ, ਪਿੱਛੇ ਉਹਨੇ ਰੇੜੀ ਦੇ ਲਾਈ ਦੇ ਯਾਰ, ਪੈਸੇ ਚਾਬੀ ਦੇ 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 ਯਾਰ। ਮੇਰੀ ਗੱਲ ਸੁਣ, 1000 ਰੁਪਏ 300 ਦੀ ਓਵਰ ਕਰਾ ਲਾ, 700 ਦੀ ਛੱਲੀਆਂ ਲੈ। ਤੇਰਾ ਫਿਟਮ ਤੂੰ ਜਿਹਦਾ ਕੋਲ ਆਣਾ ਸੀਗਾ, ਮੇਰੇ ਕੋਲ ਚਾਬੀ ਮੰਗਿਆ, ਕਾਸ਼ੀ ਆ ਗਿਆ ਮੇਰੇ ਕੋਲ ਚਾਬੀ ਪੈਸੇ ਤੇ ਮੰਗਿਆ। ਦਿੱਤੀ ਮੇਰੀ ਗੱਡੀ ਦੇ ਪਿੱਛੇ ਕੀ ਹਵਾ ਵੀ ਲਿਖਿਆ ਵਾ, ਪੈਸੇ ਦੇ ਅਸੀਂ ਦੇ। ਤਾਂ ਯਾਰ, ਦਿੱਤੇ। ਪੈਸੇ ਨਾ ਦੇ ਯਾਰ, ਗੱਲ ਗੱਡੀ ਦੇ ਚਾਬੀ ਦੇ ਤੂੰ ਛੱਲੀਆਂ ਲਿਆਂਦਾ, ਉਹ ਚੌਂਕ 'ਚ ਗਿਆ ਤੁਰ ਕੇ ਨਹੀਂ ਜਾ ਹੋਣਾ ਭਾਈ। ਯਾਰ ਖਬਰ ਜਿਹਦਾ ਦਿਲ ਕਰਦਾ ਮੇਰੀ ਗੱਡੀ ਹਲੋ ਮੈਂ ਭਾਈ। ਖਬਰ ਕੂੜਾ ਕੁਰਮ ਲਈ ਗਈ ਯਾਰ, ਉਹੀ ਗੱਲ। ਚੱਲ ਬਹਿ ਜਾ, ਅਗਲਾ ਫੇਰ ਆਣਾ ਨਾ ਉਹਨੇ। ਨਹੀਂ ਯਾਰ ਉਧਰ ਪਿਆ ਯਾਰ ਤੂੰ, ਉਹਨੇ ਇਧਰੋਂ ਹੀ ਘੁੰਮ ਪੈਸੇ ਦੇ ਗਿਆ। ਦੇ ਭਾਜੀ। ਪੈਸੇ ਨਾ ਦੇ ਤੋ ਤੇਰੀ ਮਾਂ ਦੀ ਕਸਮ ਲੱਗੇ। ਤੇਰੀ ਉਦੋਂ ਵੀ ਕੰਡ ਛੱਲੀ ਗਈ ਸੀ, ਬਾਈਕ ਤੇ ਗਿਆ ਜਦੋਂ। ਡਿੱਗ ਪਿਆ ਉਧਰ ਨੂੰ ਯਾਰ ਪੈਦਾਂ ਨੂੰ। ਬਹਿ ਜਾ ਬਸ। ਹੋਰ ਭੇਜਦਾ ਵਾ, ਫੇਰੀ ਨੇ ਨੰਗਾ ਤੇ ਫਲੂਦਾ ਨੇ ਨੰਗਣਾ, ਫਲੂਦਾ ਉਹ ਸਾਵਾਂ। ਜਦ ਛੱਲੀਆਂ ਵਾਲਾ ਚਲਾ ਗਿਆ ਤੇ ਵਾਪਸ ਕਰ ਦੇ। ਪੈਸੇ ਵਾਪਸ ਕਰ ਕਾਲੂ, ਆ ਬੇਈਮਾਨੀ ਨਾ ਕਰ ਯਾਰ। ਤੁਸੀਂ ਲੋਕ ਨਾ ਅਗਲੇ ਨੂੰ ਨਿਚੋੜ ਕੇ ਰਾਜ਼ੀ ਆ। ਤੁਸੀਂ ਪਤਾ ਨਹੀਂ ਕੀ ਤੁਹਾਨੂੰ, ਤੁਸੀਂ ਘਰੋਂ ਖਾ ਕੇ ਨਹੀਂ ਆਉਂਦੇ ਯਾਰ। ਹਲਕਾ ਜਿਹਾ ਨਿੱਕਾ ਨਿੱਕਾ ਟਿਫਨ ਬਣਾਓ ਪੁੱਤਰ, ਅਗਲ ਕਰੋ ਲੂਮਾ ਨੇ ਟਿਫਨ ਸੀ ਲੈ ਕੇ ਜਾਣਾ। ਨਹੀਂ ਮੇਰੀ ਗੱਲ ਸੁਣ, ਮੈਂ ਤੁਰ ਕੇ ਜਾਵਾਂ ਰਾਹ 'ਚ ਮੇਰੇ ਕੋਲ ਕੋਈ ਛੱਲੀਆਂ ਖੋਲਣ ਦਾ ਫੇ ਕੌਣ ਆਹ ਜ਼ਿੰਮੇਦਾਰ? ਗੱਲ ਵੱਡੀ ਆ। ਤੂੰ ਬਾਈ ਬਾਈ ਕੈਰੇਟਰੀਆਂ ਲੈ ਕੇ ਆਉਣੀਆਂ, 1000 ਰੁਪਏ ਖਬਰ ਫੜ ਦੇਣਾ। ਬਾਈ ਦਾਨਸ਼ ਨੂੰ ਫੜਾਉਣਾ ਵਾ। ਕੁਰੰਗੀ ਚ ਫਿਰਦੇ ਆ। ਲੋ ਭਾਜੀ ਜੇਬ ਚ ਪਾਓ। ਕੋਈ ਐਂਕਰ ਉਂਕਰ ਨਹੀਂ, ਆਪਣੀ ਮਰਜ਼ੀ ਨਾਲ ਸ਼ੋਅ ਕਰੋ। ਲੈ ਆ ਚਲੋ ਜੀ, ਛੱਲੀਆਂ ਦੇ ਮੁਹਤਾਜ ਸੀਗੇ ਤੁਸੀਂ। ਸਹੀ ਗੱਲ ਕਹਿੰਦੇ, ਰਿਸਕ ਹਾਲ ਕਿਤੇ ਨਹੀਂ ਇੱਧਰ ਉੱਧਰ ਜਾਂਦਾ। ਪਤਾ ਕੀ ਗੱਲ ਆ, ਤੁਹਾਡੇ ਰੋਲੇ ਦੇ ਵਿੱਚ ਮੈਂ ਐਡੀ ਵੱਡੀ ਗੱਲ ਸ਼ੁਰੂ ਬੜੀ ਕੀਤੀ ਗੱਲ ਸੀ। ਵੱਡੀ ਸੀ ਉਹ। ਫੁੱਟਬਾਲ ਵਿੱਚ ਮਹਿਮਾਨੇ ਖਸੂਸੀ ਜਾ ਰਹੇ ਆ, ਤੁਸੀਂ ਕੋਈ ਲਿਆ ਨਹੀਂ। ਅੱਗੋਂ ਰੋਬੋਟ ਵਾਲੀ ਗੱਲ ਹੋਈ, ਉਹ ਵੀ ਮਿੱਟੀ ਕਰਤੀ। ਨਹੀਂ ਉਹ ਮਾਰਫਤ ਵਾਲੀ ਗੱਲ ਸੀ ਮਿੱਠੇ ਜਿਹੇ। ਐਡੀਆਂ ਐਡੀਆਂ। ਹੁਣ ਖਾਵਰ ਸ਼ਾਹ ਕੋਈ ਆਮ ਆਦਮੀ ਕੌਣ ਹੈ ਭਾਜੀ? ਆਮ ਆ ਕੋਈ? ਆਮ ਆ ਕਿ ਨਹੀਂ? ਹਾਂ ਮੈਂ ਖਾ ਤਾਂ ਤੁਹਾਨੂੰ ਪਤਾ ਕੀ ਆਫਰ ਆਈ? ਹਾਲੀਵੁੱਡ ਅਮਰੀਕਾ ਜਾ ਰਿਹਾ ਵਾ। ਓਏ ਗੱਲ ਸੁਣ, ਬਕਵਾਸ ਨਹੀਂ ਕਰਨੀ, ਸਹੀ ਸੀ ਦੱਸ। ਹਾਂ ਬਾਕੀ ਹਾਲੀਵੁੱਡ ਦੀ ਫਾਸਟ ਐਂਡ ਫਿਊਰੀਅਸ 11 ਕੌਣ ਤੈ ਹੀ ਸੱਦਣ ਦੇ? ਨਹੀਂ ਨਹੀਂ, ਨਹੀਂ ਅਮਰੀਕਾ ਜਾ ਰਹੇ ਹੋ? ਨਹੀਂ ਇਹ ਲਾਂਦੋ ਅੰਤੜੀਆਂ ਦੀ ਗੰਢ ਵੱਜ ਗਈ ਆ, ਇਹ ਤਾਂ ਖਲਾਉਣ ਜਾਂਦਾ ਹੈ। ਫਾਸਟ ਯਾਰ ਐਂਡ ਉਹਨਾਂ ਨੇ ਫਿਊਰੀਅਸ ਫਿਲਮ ਬਣਾਉਣ ਲੱਗੇ ਫਾਸਟ ਐਂਡ ਫਿਊਰੀਅਸ ਦੀ ਅਗਲੀ 11 ਮਾਰੇ ਤੇਰੀ ਕਾਰ 'ਚ ਵੱਜਣਾ ਤੂੰ। ਫਾਸਟ ਐਂਡ ਫਿਊਰੀਅਸ 11 ਪ੍ਰੋ ਮੈਕਸ। ਨਹੀਂ ਉਹਦੇ ਵਿੱਚ ਚੋਰ ਦਾ ਰੋਲ ਤੁਹਾਡਾ। ਉਹ ਨਹੀਂ, ਰਾਤੀ 100 ਰਕਸ਼ਾ ਲੋਡ ਕਰਾਇਆ ਕਾਹਦੇ ਵਾਸਤੇ? ਅਮਰੀਕਾ ਭਾਈ, ਫਾਸਟ ਐਂਡ ਫਿਊਰੀਅਸ ਵਾਸਤੇ। ਹੁਣ ਰਕਸ਼ੇ ਦੇ ਚਿੰਗਚੀ ਇਹ ਹੁਣ ਰਸ਼ੀਆ ਆਪ ਦੇ ਸ਼ਾਹ ਤੇਰੇ ਕੇ ਬੰਦੇ ਨਾ ਕੱਚੇ ਕੱਚੇ ਅੰਬ ਖਾ ਕੇ ਪਹਿਲੇ ਫਲ ਤੋਂ ਦਿਲ ਠਾ ਕੇ ਬੈਠੇ ਹੁੰਦੇ ਆ ਯਾਰ। ਹੁਣ ਦੇਖ ਤਾਂ ਸੀ ਚੂਪਣ ਵਾਲੀ ਆਟਮ ਗਾਹ ਹੋਣੀ ਆ। ਫਾਸਟ ਨੇ ਫਿਰ ਕੀ ਲੈ ਗੱਲ ਕਰਨ ਵਾਲੀ ਯਾਰ ਕਰਿਆ ਗਿਆ ਕਰ ਯਾਰ। ਸੋਰ ਰਕਸ਼ਾ ਯਾਰ ਅਸਲ ਭਾਈ ਨਹੀਂ ਜਾ ਜਿਹੜੀ ਸਕਦਾ ਮੈਂ। ਅੰਗਰੇਜ਼ ਨਹੀਂ ਹੈ ਤੁਹਾਡੇ ਦਾ ਕੰਮ ਸ਼ੁਰੂ ਕਰਤਾ ਤੇ ਆਰ ਪਾਰ ਚੱਕੀ ਕੱਢਤੀ, ਉਧਰੋਂ ਵੀ ਨਜ਼ਰ ਆ ਗਈ। ਨਹੀਂ ਫਾਸਟ ਐਂਡ ਫਿਊਰੀਅਸ ਮੋਲਾ ਜੱਟ ਬਣਾਉਂਦੀ ਮਰੇ ਸੋਰ ਰਕਸ਼ਾ ਦਾ ਚਾਮ। ਰੋਨਾਲਡੋ ਨੂੰ ਧਵਾਣਾ ਦੇ ਕੇ ਕਹਿ ਰਿਹਾ ਸਾਰਾ ਮੈਚ ਲਾ ਲੇ। ਯਾਰ ਦੱਸ ਤਾਂ ਸਹੀ। ਯਾਰ ਹਾਲੀਵੁੱਡ ਚ ਕੀ ਜਾ ਨਹੀਂ ਸਕਦੇ ਸੀ? ਓ ਯਾਰ ਦਿਵਾੜਿਆ ਦਾ ਨਾ ਸਿਰਫ ਜਾ ਸਕਦਾ ਹੈ, ਜਾ ਕੇ ਵੇਖ ਕੇ ਆ ਸਕਦਾ ਹੈ, ਬਸ। ਉਹ ਇੱਕ ਸੀਨ ਆ ਛੋੜਾ ਜਿਹਾ, ਹੀਰੋ ਨੇ ਚਾਬੀ ਦੇਣੀ ਤੇ ਗੱਡੀ ਬੈਕ ਕਰਕੇ ਲਾਣੀ। ਉਹ ਸੀਨ ਦੀ ਨਹੀਂ ਆ ਰਿਹਾ ਵਾ। ਕਾਲੂ ਬੇਵਕੂਫ ਆ। ਫੁੱਟਬਾਲ ਵਾਲੇ ਮੈਚ, ਫੁੱਟਬਾਲ ਦਾ ਮੈਚ ਦੇਖਣ ਡਿਆ ਤੇ ਫੁੱਟਬਾਲ ਇਹਦਾ ਲਾਇਆ। ਇੱਥੇ ਲਗੋ ਕੇ ਨਾ ਭਾਈ, ਇੱਥੇ ਤਾਂ ਨਹੀਂ ਆਇਆ। ਓ ਦਿਵਾਣੇ ਨਹੀਂ, ਜਿੰਨੇ ਟਰਾਲੀ ਸਟਾਈ ਹੁੰਦੀ ਉਹਨੂੰ ਕਹੀ ਜਾਂਦੇ ਓਏ ਸਾਰੇ ਸਿਆਲਕੋਟ ਬਣਦੇ, ਸਾਨੂੰ ਨਹੀਂ ਪਤਾ। ਰੋਨਾਲਡੋ ਕੋ ਗੋਲ ਨਹੀਂ ਹੋਇਆ, ਤੈਨੂੰ ਕਹਿੰਦਾ ਫੁੱਟਬਾਲ 'ਚ ਬਰੀਕ ਪੈਂਚਰ ਆ। ਆਸਤਾ ਆਸਤਾ ਹਵਾ ਨਿਕਲੀ। ਉੱਥੇ ਹੈ ਸੀ, ਉਹ ਹੈ ਸੀਗਾ ਮੈਰਾਡੋਨਾ ਸੀ। ਨਹੀਂ ਮੈਰਾਡੋਨਾ ਨਹੀਂ ਸੀ, ਇਹ ਸੀਗਾ ਰੋਨਾਲਡੋ ਸੀ, ਉਹਨੇ ਕੋਲ ਕੀਤਾ ਭਾਜੀ। ਉਹ ਮੈਰਾਡੋਨਾ ਸੀਗਾ ਯਾਰ। ਉਹ ਤੁਹਾਡਾ ਡੋਨਾ ਨਹੀਂ ਸੀਗਾ, ਪਤਾ ਨਹੀਂ ਕਿਹਦਾ ਡੋਨਾ ਸੀ। ਮੈਰਾਡੋਨਾ ਆਪਣੇ ਪੋਲ ਤੋਂ ਗੋਲ ਉਧਰ ਲੈ ਕੇ ਗਿਆ, ਫੁੱਟਬਾਲ ਪਤਾ ਹੀ ਨਹੀਂ ਕਿੱਥੇ ਰੱਖਿਆ ਹੋਇਆ ਕੀ ਫੁੱਟਬਾਲ। ਲੈ ਖਾਲੀ ਯਾਰ ਇੱਕ ਜਾਂਦਾ ਤੇ ਰਿਹਾ। ਪਤਾ ਤੇ ਹੋਣਾ ਚਾਹੀਦਾ ਵੈਸੇ। ਵੀ ਯਾਰ ਉਹ ਜਿੰਨਾਤ ਦਾ ਮੈਚ ਸੀਗਾ, ਭਾਈ ਨੇ ਤਾਂ ਗੱਲ ਉਹ ਦੱਸਦੇ ਆ ਵੀ ਜਿਹੜੀ ਗੱਲ ਸਾਡੇ ਮਨ 'ਚ ਵੀ ਨਹੀਂ ਹੁੰਦੀ, ਫਿਰ ਉਹ ਤੋਂ ਕੁੱਟਦੇ ਆ, ਕਟਾਪਾ ਕਰਦੇ। ਇੱਥੇ 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 ਲਗਾਇਆ ਸੀ ਉਹਨੇ, ਲੈ ਕੋਣੀ 'ਚ ਲਗਾਇਆ। ਇੱਥੇ ਇਹ ਕੋਣੀ ਆ। ਆਹੋ ਵੀ ਮੇਰਾ ਘਟਵਾ ਉਹ ਫਿਰ ਬਚਪਨ 'ਚ ਲਗੋ ਲਿਆ ਹੋਣਾ ਨੇ ਫੁੱਟਬਾਲ। ਉਹਨੇ ਇੱਥੇ ਭਾਈ ਲੁਕੋ ਕੇ ਇੰਜ ਲੰਗੜਾ ਕੇ ਗਿਆ ਤੇ ਏਦਾਂ ਫੋਲ ਹੁੰਦਾ ਭਾਜੀ, ਗਰਾਊਂਡ ਦੇ ਵਿੱਚ ਠੱਪਾ ਹਾਂ ਲੱਗਣਾ ਜ਼ਰੂਰੀ। ਫੁੱਟਬਾਲ ਨਜ਼ਰ ਠੱਪਾ ਆਉਣਾ ਲਾਉਂਦਾ ਰਿਹਾ ਚਾਹੀਦਾ। ਨਾ, ਰਾਹ 'ਚ ਠੱਪਾ ਲਾਉਂਦਾ ਰਿਹਾ। ਤੁਹਾਨੂੰ ਪਤਾ ਭਾਈ ਦਾਨਸ਼, ਰੋਨਾਲਡੋ ਨੇ ਇੱਕ ਗੋਲ ਕੀਤਾ ਸੀ ਤੇ ਉਹ ਜਿਹੜਾ ਕੋਨਾ ਹੁੰਦਾ ਗੋਲ ਦਾ, ਉਹਦੇ ਵਿੱਚ ਪੈਪ 'ਚ ਵੱਜਾ ਵਾ ਤੇ ਉਹਨੇ ਕਿ ਤੁਹਾਡਾ ਗੋਲ ਛੋਟਾ ਵਾ। ਉਹ ਯਾਰ ਆ ਝੂਠ ਬੋਲ ਯਾਰ, ਇੰਨੇ ਟੀ ਟਾਈਮ ਭਾਨ ਫੈਸਲ ਨੇ ਇਸ ਗੱਲ ਦੀ ਲੰਬ ਕੱਢ ਦਿੱਤੀ ਹੈ ਯਾਰ, ਸਭ ਝੂਠ ਆ। ਕਹਿੰਦੇ ਸੂਤਰ ਦਾ ਫਰਕ ਸੀਗਾ ਨਾ, ਮੈਰਾਡੋਨਾ ਸਾਨੂੰ ਗੱਲ ਕਰਨ ਦਾ ਪਤਾ ਲੱਗਾ ਨਾ ਤੁਹਾਨੂੰ ਕੋਈ ਤਹਿਕੀਕਾਂ ਦਾ ਪਤਾ ਲੱਗਾ ਯਾਰ। ਤੈਨੂੰ ਪਤਾ ਹੀ ਨਹੀਂ ਯਾਰ, ਮਿੱਠੇ ਦੱਸ। ਇਹਨੂੰ ਮੈਰਾਡੋਨਾ ਦਾ ਇਹਨੂੰ ਕੀ ਪਤਾ? ਇਹਨੂੰ ਵੀ ਨਹੀਂ ਪਤਾ। ਯਾਰ ਖਾਵਰ ਸ਼ਾਹ ਅਕਲ ਇੰਨਾ ਕੁ ਫਰਕ ਆ ਤੇ ਭਾਈ ਯਾਰ, ਇੰਨਾ ਕੁ ਫਰਕ ਤੇ ਹਰ ਸ਼ੈ ਚਾਹੀਦਾ ਵਾ। ਹਾਂ ਲੈ
ਇਹ ਤੇ ਟੈਕਨੋਲੋਜੀ ਤੋਂ ਇੰਨੇ ਦੂਰ ਆ, ਇੱਕ ਬੰਦਾ ਇਹਨੂੰ ਮੂਲੀ ਨਾਲ ਲੁੱਟ ਗਿਆ ਇਹਨੂੰ ਪਤਾ ਹੀ ਨਹੀਂ, ਇਹ ਉਹਨੂੰ ਗੁਜ਼ਾਰ ਸਮਝੀ ਜਾ ਰਿਹਾ। ਯਾਰ ਖੁਸਰੇ ਨਾਲ ਵੀਡੀਓ ਕਾਲ ਕਰਦੇ ਨਾਲ ਲੁਕਣ ਮਿੱਟੀ ਵੀ ਖੇਡਣ ਦਿਆ ਭਰਾਵਾਂ ਨਾਲ। ਯਾਰ ਇਹ ਕੀ ਗੱਲ ਆ? ਹਟ ਜਾ, ਪੀਰਾਂ ਦੇ ਉਰਸ ਅੱਗੇ ਛੱਲੀ ਚਲਾਤੀ ਇੰਜ। ਉਹ ਵੇਖ ਰਹੇ ਕਿਹੜਾ ਨਾਰ ਆ ਪੁਰੰਦੇ ਆ। ਵੀਰਾਂ ਨੇ ਇੱਕ ਦੋ ਵਾਰੀ ਕਾਲ ਕੀਤੀ ਤੇ ਬਲੌਕ ਹੀ ਕਰਤੇ ਸਿੱਧੇ। ਦਵਾਣਾ ਲੈਣ ਗਿਆ ਤੇ ਐਡਾ ਬਦਕਿਸਮਤ ਆ, ਉਹ ਕਲਮਾਂ ਵਾਲਾ ਸੀ। ਚੀਰ ਵਾਲਾ ਦਵਾਣਾ ਲੈ। ਯਾਰ ਦਵਾਣਾ ਸੀ ਜਿਹਨਾਂ ਕੋਈ ਦਵਾਣਾ ਤਲਕ ਨਹੀਂ ਹੈਗਾ, ਮੈਰੀਡੋਨਾ ਕਹੀ ਜਾ ਰਿਹਾ ਤੇ ਇਹ ਮੈਰਾਡੋਨਾ ਤੇ ਮੰਡੋਨਾ ਇਹ ਦੋਵੇਂ ਆਪਸ ਦੇ ਵਿੱਚ ਰਹਿ ਯਾਰ ਲਕੀਰਾਂ ਖਰਬੂਜ਼ਾ ਨਹੀਂ ਹੁੰਦਾ, ਲਕੀਰਾਂ ਦੀਆਂ ਲਕੀਰਾਂ ਬਣੀਆਂ, ਉਹ ਕੋਲ ਰੱਖ ਕੇ ਕਹੀ ਜਾਂਦਾ ਯਾਰ ਕਿੱਦਾਂ ਕੱਟਾਂ, ਇਹ ਲਕੀਰਾਂ ਬਣੀਆਂ ਕਿ ਉੱਤੇ ਨਕਸ਼ਾ ਬਣਿਆ। ਯਾਰ ਲਕੀਰਾਂ ਵਾਲਾ ਨਹੀਂ ਦਵਾਣਾ ਜਾ, ਕੈਮਰਾ ਖੋਲ ਕੇ ਸਕੈਨ ਕਰਨ ਦਿਆ। ਇਹ QR ਕੋਡ ਆ ਯਾਰ। ਸਾਦਾ ਖਰਬੂਜ਼ਾ ਲੈ ਕੇ ਗਿਆ, ਕਹਿੰਦਾ ਮੈਨੂੰ ਲਕੀਰਾਂ ਵਾਲਾ ਦਿਓ, ਮੈਨੂੰ ਸਮਝ ਨਹੀਂ ਲੱਗਣ ਦੀ ਕਿੱਥੇ ਕੱਟਣਾ। ਹਾਸ਼ੀਏ ਵਾਲਾ ਦੋ। ਆਹੋ ਪਨ ਫੈਸਲ ਬੱਕਰਾ ਲੈਣ ਗਏ, ਉਹਨੂੰ ਕਹਿੰਦੇ ਇਹਨਾਂ ਤਰਾਕ ਦਿਖਾਓ, ਕਹਿੰਦਾ ਭਾਜੀ ਕੀ ਗੱਲ ਜੁੱਤੀ ਲੈ ਕੇ ਦੇਣੀ। ਨਹਿਰ ਤੇ ਦਵਾਣਾ ਲੈ ਕੇ ਚਲ ਗਏ ਤੇ ਉੱਥੇ ਖਾਦਾ ਹੀ ਨਹੀਂ ਠੰਡਾ ਕਰਕੇ। ਬਲੂੰਗੜਾ ਬਿੱਲੀ ਦਾ ਉਹ ਨਸ ਕੇ ਗਿਆ, ਕੱਲ ਫੜ ਜੇ ਕੱਲ ਉਹ ਬਿੱਲੀ ਦਾ ਬਲੂੰਗੜਾ। ਬਿੱਲੀ ਵੀ ਯਾਰ ਮੈਂ ਤੁਹਾਨੂੰ ਜੈਨੂਅਨ ਦੱਸਾਂ, ਜਿਹੜਾ ਮੈਨੂੰ ਬਿੱਲੀ ਦਾ ਬਲੂੰਗੜਾ ਫੜ ਕੇ ਦੇਗਾ, ਮੈਂ ਉਹਨੂੰ 1000 ਰੁਪਏ ਨਾਮ ਦਾਂਗਾ। ਚਲੋ ਜੀ, ਕੱਲ ਫੜ ਲਿਆ। ਪੱਕੀ ਗੱਲ ਆ। ਆਹੋ ਨਾ ਲੈ ਕੇ ਦੇ ਜਾਣੇ, ਸ਼ਵਾਰਾ ਬਣਾ ਖਾਣੇ ਉਹਦਾ। ਇਹਦੇ ਜਮਾ ਕਰਾਓ ਪੰਪ। ਮੈਂ ਜਮਾ ਕਰਾ ਦਿੰਦਾ ਯਾਰ। ਨਹੀਂ ਜਮਾ ਕਰਾਓ ਪਹਿਲੇ। ਮੈਂ ਕਹਿ ਰਿਹਾ ਜਮਾ ਕਰਾ। ਯਾਰ ਭਾਈ ਫੈਸਲ ਨੇ ਜ਼ਬਾਨ ਦਿੱਤੀ ਹੈ। ਨਾ ਹੋਇਆ ਤੇ ਤੈਨੂੰ ਬਲੂੰਗੜਾ ਮੋੜ ਦੇਣਗੇ। ਯਾਰ ਛੱਲੀਆਂ ਵਾਸਤੇ ਯਾਰ ਉਹਨਾਂ ਨੇ ਇੱਕ ਮਿੰਟ ਭਾਜੀ, ਮੈਂ ਚੱਲੀ ਗਿਆ ਵਾਸਤੇ ਦਿੱਤਾ ਨਾ। ਜੇ ਤੁਸੀਂ 1000 ਹਾਰ ਕੇ ਬਾਕੀ ਸ਼ੋਅ ਕਿੱਦਾਂ ਕੱਢਣਾ, ਇਹਦੇ ਸਿਰ ਤੇ ਤੁਸੀਂ ਬੈਠੇ ਆ। ਠਹਿਰ ਜਾ। ਨਹੀਂ ਮੈਂ 1000 ਰੁਪਏ ਦਾਂਗਾ, ਕਸਮ ਵਾਲੀ ਗੱਲ, ਤੂੰ ਬਲੂੰਗੜਾ ਫੜ ਦੇ ਯਾਰ। ਯਾਰ ਉਹ ਛੱਲੀ ਵਾਲਾ ਮੈਂ ਖਿਲਾ ਰਿਹਾ, ਹੁਣ ਮੇਰੀ ਤਾਂ ਕੀ ਰਹਿਣੀ ਉਹਦੇ ਅੱਗੇ ਯਾਰ, ਮੈਨੂੰ ਜਾਣਦਾ ਵੀ ਜਦੋਂ ਟੱਕਰ ਗਿਆ ਉਹਨੇ ਮੈਨੂੰ ਖਾਲੀ ਕਰ। ਖਿਲਾਰ ਕੇ ਆਇਆ। ਹਾਂਜੀ ਜਾ ਉਹਨੂੰ ਤੋਰ, ਉਹਨੂੰ ਕਹ ਜਾ। ਮਰੇ ਬੜੀ ਗੱਲ ਹੈ, ਇੰਨੀ ਗਰਮੀ 'ਚ ਬਾਹਰ ਖਲਾ ਰਹੇ ਆ। ਅੱਛਾ ਛੱਲੀ ਵਾਲੇ ਦੀ ਟੈਨਸ਼ਨ ਲਈ ਵੀ ਸਾਂਡੂਗਾ ਤੇਰਾ। ਉਹ ਮੈਨੂੰ ਕੀ ਕਹੇਗਾ ਯਾਰ ਕੋਈ ਹਿਸਾਬ ਕਿਤਾਬ ਹੁੰਦਾ, ਮਿੱਠੇ ਮੇਰੀ ਦੁਆ। ਕੋਈ ਹਿਸਾਬ ਜਿਹਨੇ ਸਿਰਫ ਉਹਦੀ ਕਾਲਕ ਅੱਗੇ ਪਿੱਛੇ ਕਰਨੀ ਹੁੰਦੀ ਹੈ, ਐਵੇਂ ਉਹਨਾਂ ਅੱਛਾ ਇਦਾਂ ਦੇ ਬੰਦੇ ਨਾ, ਮਾਤੜ ਬੰਦਾ, ਗਰੀਬ ਬੰਦਾ, ਉਹ ਤੇ ਰੋ ਪਾਉਂਦੇ ਨੇ, ਐ ਬ్రో ਤਾਂ ਸੁਣੋ ਵੀ ਤੂੰ ਉਹਨੂੰ ਸਿੱਧਾ ਕਹੋ ਭਾਈ ਗੱਲ ਸੁਣ। ਖੁਦਰੇ ਨੂੰ ਕਹੀ ਜਾਵੇ ਅੱਬਾ ਨਹੀਂ ਮਾਨੇਗੇ। ਅੱਬਾ ਨਹੀਂ ਮਾਨੇਗੇ। ਦੂਸਰੇ ਨੂੰ ਕਹਿ ਰਿਹਾ ਵਾ ਮੰਮਾ ਸਖਤ ਹੈ ਯਹਾਂ ਹੀ ਖਤਮ ਕਰ ਦੇਤੇ। ਸਵੇਰੇ ਸਵੇਰੇ ਫ੍ਰਿਜ ਵਾਲੀ ਬਰਫ ਨਾਲ ਜ਼ਬਾਨ ਜੋੜ ਕੇ ਬੈਠੇ ਆ। ਉੱਥੇ ਜੁੜ ਗਈ। ਯਾਰ ਰਿਪੋਰਟ ਨੂੰ ਬੱਕਰਾ ਫਰਾੜ ਭੇਜਿਆ, ਉਹਨੇ ਖੰਭੇ 'ਚ ਫਸਾ ਦਿੱਤਾ ਤੇ ਉੱਥੇ ਹੀ ਫਸਿਆ ਕਾਲੂ। ਯਾਰ ਸਿਆਣਾ ਬਿਆਣਾ ਰਿਪੋਰਟ ਲੈ, ਉਹਦਾ ਜੋੜ ਨਹੀਂ ਸੀ ਕੰਮ ਕਰਦੇ, ਉਹ ਵਿਚਾਰਾ ਕਿਤੇ ਇੰਜ ਕਰਕੇ ਖੰਭੇ ਨਾਲ ਢੋਲ ਆਉਣ ਲੱਗਾ, ਇੰਜ ਕਰੋ ਉਹਨੂੰ ਅਰਥ ਪੈ ਗਿਆ। ਯਾਰ ਤੁਹਾਨੂੰ ਲੱਗਦਾ ਗਰਮੀ ਜ਼ਿਆਦਾ ਹੋ ਗਈ ਹੈ ਬਹੁਤ ਜ਼ਿਆਦਾ। ਹਾਂ ਯਾਰ ਗਰਮੀ ਵੱਧ ਰਹੀ ਆਸਤਾ ਆਸਤਾ, ਹੁਣ ਜੂਨ ਆ ਰਿਹਾ ਵਾ। ਯਾਰ। ਹੁਣ ਭਾਈ 3 ਮਹੀਨੇ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਾਂ ਮਾਦਰਤ ਦੇ ਨਾਲ। ਕੌਣ? ਛਲੀਆਂ ਵਾਲਾ ਯਾਰ ਦੇ ਯਾਰ ਦੇਖ ਯਾਰ, ਉੱਠ ਕੇ ਦੇਖ ਲਈ। ਉਹ ਫਨਕਾਰ ਨਾ ਬਣੋ, ਉਹ ਡਰੋ ਉਸ ਵਕਤ ਤੋਂ ਜਦੋਂ ਮਾਲਕਾਂ ਨੇ ਫਨਕਾਰ ਬਣ ਜਾਂਦੇ ਆ। ਕੱਲੂ ਆਇਆ ਭਾਈ ਸ਼ਵਾਸ ਦੇਖਣ ਦੇ, ਤੂੰ ਕਦੋਂ ਗਿਆ ਵਾ? ਐਵੇਂ ਹੀ ਬਸ ਭਾਈ ਸ਼ਵਾਸ ਦੇਖਣ ਦੇ ਜਾਚ ਹੀ ਨਹੀਂ ਇਹਨਾਂ ਨੂੰ ਪ੍ਰੋਗਰਾਮਾਂ 'ਚ ਬਹਿਣ ਦੀ। ਜੈਨਮਨ ਕੱਲ ਤੋਂ ਬਹੁਤ ਫਿਰਨ ਡਿਆ, ਤੇਰੀ ਕਿਤੇ ਬੇੜੀ ਖੁੱਲੀ ਅੱਜ, ਜਿਹੜੀਆਂ ਬੇੜੀਆਂ ਖੁੱਲੀਆਂ। ਯਾਰ ਜੇ ਗੱਲ ਮੰਨ ਲਓ ਤਾਂ ਵੀ ਸਾਡੀ ਬੇਇੱਜ਼ਤੀ ਨਾ ਮੰਨੋ ਤਾਂ ਭਾਈ ਦਾਨਿਸ਼ ਬੇਇੱਜ਼ਤੀ ਕਰੀ ਜਾਂਦਾ ਯਾਰ। ਕਾਲੂ ਤੂੰ ਮੇਰਾ ਵੱਡਾ ਭਰਾ ਤੇ ਨਹੀਂ ਹੈਗਾ, ਲੇਕਿਨ ਛੋਟੇ ਹੋਣ ਦੇ ਨਾਤੇ ਤੇਰੇ ਚੰਗਾ ਕਰਾ ਸਕਦਾ ਮੈਂ। ਜੈਨਮਨ ਕਾਲੂ ਜੀ ਤੁਸੀਂ ਸੁਣਾਓ, ਵਾਲਦ ਸਾਹਿਬ ਕਿੱਦਾਂ? ਯਾਰ ਆਪਣੇ ਹੀ ਸਹੁਰਿਆਂ 'ਚ ਬੈਠਾ ਤੇ ਅੱਬੂ ਕਹਿੰਦੇ ਤੂੰ ਜਾ ਕੇ ਸਿਆਣੇ ਨੂੰ ਭੇਜ। ਯਾਰ ਆਪਣੇ ਜ਼ਾਤੀ ਸਹੁਰੇ ਆ। ਆਪਣੇ ਸਹੁਰੇ 'ਚ ਬੈਠਾ ਵਾ ਤੇ ਫਟਾਫਟ ਉੱਠ ਗਿਆ, ਕਹਿੰਦਾ ਲੋਕਾਂ ਨੇ ਕਹਿਣਾ ਤੂੰ ਕਿੰਨਾ ਗਲਤ ਲੋਕਾਂ 'ਚ ਬੈਠਾ। ਰਿਪੋਰਟ ਲੈ ਕੇ ਆਇਆ ਤੇ ਉਹ ਅਗਲੇ ਦਿਨ ਹੀ ਕਹਿੰਦਾ ਮੈਨੂੰ ਡਾਕਟਰ ਕੋਲ ਲੈ ਜਾ। ਡਾਕਟਰ ਕੋਲ ਲੈ ਜਾ। ਯਾਰ ਰਿਪੋਰਟ ਲੈ ਕੇ ਤੇ ਉਹਨੂੰ ਸਾਰੀ ਫੈਮਿਲੀ ਕਹਿ ਰਹੀ ਤੂੰ ਸਾਡੀ ਆਖਰੀ ਉਮੀਦ ਆ। ਯਾਰ ਭਾਈ ਇੱਧਰ ਉਹ ਚੁੱਪ ਕਰ ਜਾਓ, ਇੱਥੇ ਸ਼ੋ ਹੁੰਦੇ ਆ, ਤੁਹਾਨੂੰ ਪਤਾ ਨਹੀਂ ਲੱਗਦਾ। ਛਿੱਤਰ ਫੇਰਨੇ ਮੈਂ ਤੁਹਾਨੂੰ। ਕੀ ਕਰਨ ਦੇ ਯਾਰ? ਵੇਚੀ ਬਿੱਲੀਆਂ ਫਿਰੀ ਜਾਂਦੀਆਂ। ਔਰ ਰਿਪੋਰਟ ਲੈਣ ਦਾ ਤਾਂ ਰਾਤ ਨੂੰ ਘਰਦਿਆਂ ਨੂੰ ਕਹਿੰਦਾ ਇਹਦਾ ਛੱਤ ਤੇ ਬਿਸਤਰਾ ਕਰ ਦੋ। ਯਾਰ ਰਿਪੋਰਟ ਕਮਰੇ ਪਿਆ, ਠਾ ਠਾ ਦੀਆਂ ਆਵਾਜ਼ਾਂ ਹੁੰਦੀਆਂ। ਮੈਂ ਗਿਆ ਤੇ ਰਿਪੋਰਟ ਮੱਛਰ ਮਾਰਨ ਦਿਆ ਐ। ਨਿੱਕਾ ਜਿਹਾ ਬੱਚਾ ਰਿਪੋਰਟ ਲੈ ਆਇਆ ਤੇ ਉਹਨੂੰ ਸਵੇਰੇ ਸੁਰਮਾ ਪਵਾ ਕੇ ਤਿਆਰ ਕਰਕੇ ਸਕੂਲੇ ਭੇਜਣ ਡਿਆ। ਅੱਛਾ ਮੈਂ ਕਹਿ ਰਿਹਾ ਸੀ ਕਿ ਹੁਣ ਜਿਹੜਾ ਹੈਗਾ ਨਾ ਅਗਲੇ 2-3 ਮਹੀਨੇ ਹਾਂ ਅਗਸਤ ਤੱਕ ਸ਼ਦੀਦ ਗਰਮੀ ਹੈ ਓਏ ਤੇ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਖੁਸ਼ ਨਹੀਂ ਰੱਖ ਸਕਦੇ, ਰਿਲੀਫ ਨਹੀਂ ਦੇ ਸਕਦੇ ਤੇ ਤੁਸੀਂ ਫਾਰਗ ਹੋ ਤੁਹਾਡੀ ਕਮਾਈ। ਕਮ ਤੋਂ ਕਮ ਇਹ 3 ਮਹੀਨੇ ਯਾਰ ਉਹਨਾਂ ਨੂੰ ਕਹੋ ਪੁੱਤਰ ਇਹ ਏਸੀ ਚੱਲ ਰਿਹਾ ਹੈ, ਤੁਸੀਂ ਏਸੀ 'ਚ ਹੀ ਰਹਿਣਾ। ਡੇ ਨਾਈਟ ਏਸੀ ਚਲਾਓ ਯਾਰ, ਕੋਈ ਨਹੀਂ ਬਿੱਲ ਦਿੱਤੇ ਜਾਂਦੇ ਆ। ਕਿੰਨਾ ਕੁ ਆ ਜਾਏਗਾ ਬਿੱਲ ਯਾਰ? ਗਰਮੀਆਂ ਏਸੀ 'ਚ ਰਹੋ, ਸਰਦੀਆਂ ਖੇਸੀ 'ਚ ਰਹੋ।
ਨਹੀਂ इसी का नाम जिंदगी है। इसी का नाम ਵਾਹ 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 ਇਹ ਗੱਲ ਤੁਸੀਂ ਭਾਵੇਂ ਅੱਛੀ ਕੀਤੀ ਲੇਕਿਨ ਸਾਨੂੰ ਫਿੱਕੀ ਲੱਗੀ ਭਾਜੀ ਮਾਜ਼ਰਤ ਗਰਮੀਆਂ ਕਿੱਥੇ ਰਵੋ एसी च ਸਰਦੀਆਂ खेसी च ਵੈਰੀ ਗੁੱਡ अच्छा तू मेरी गल सुन ले मिठे मेरी गल सुन ले तू माशाल्लाह वेख ना एसी भी लवाया ही ਅਲਹਮਦੁਲਿਲਾ ते सिर्फ अद्धा घंटा चलांदा ही ਇਦਾਂ ਹੀ ਆ ਕਿਉਂਕਿ ਮੇਰਾ ਰਹਿਣ ਦੇ ਨਾ ਮਹੀਨਾ ਹੋ ਗਿਆ ਵਾ ਇੱਥੋਂ ਨਿਕਲ ਗਏ ਆ ਹੁਣ ਏਸੀ ਦਾ ਨੁਕਸਾਨਾਤ ਦੇਖ ਲਓ हां ਏਸੀ 'ਚ ਰਾਤ ਸਾਰੇ ਸੁੱਤਾ ਵਾ ਸਵੇਰੇ ਮੇਰੇ ਕੋ ਉੱਠਿਆ ਹੀ ਨਹੀਂ ਗਿਆ ਪਾਸੇ ਸੌਂ ਗਏ ਪੱਲੇ औलाद ਇਹ ਤੇ ਬਹਾਨਾ ਵਾ ਸਾਡੇ ਕੋਲ ਇਹ ਤੇ ਬਹਾਨਾ ਵਾ ਯਾਰ ਹੁਣ ਇਸ ਗੱਲ ਦਾ ਵੀ ਹਲਫੀਆ ਬਿਆਨ ਦਵਾਂ ਵਜੂ ਕਰਕੇ ਆਵਾਂ ਭਾਜੀ ਕਿਸੇ ਉਹ ਗੱਲ ਬੱਚਿਆਂ ਨੂੰ ਮੈਂ ਕਹਿਣ ਡਿਆ ਵਾ ਉਹ ਬੱਚਿਆਂ ਭਾਜੀ ਦੀ ਮੇਰੀ ਗੱਲ ਖਾਤਰ ਸੁਣੋ ਜਦੋਂ ਏਸੀ ਨਹੀਂ ਸੀ ਹੁੰਦੇ ਜ਼ਿੰਦਗੀਆਂ ਗੁਜ਼ਰਨਦੀਆਂ ਸੀ ਨਾ ਉਦੋਂ- ਬੱਚੇ ਜਵਾਨ ਹੋਉਂਦੇ ਸੀ ਕਿ ਨਹੀਂ ਸੀ ਉਦੋਂ ਮਾਹੌਲ ਹੋਰ ਸੀਗਾ यार ਆਬੋ ਹਵਾ ਹੋਰ ਸੀ ਤੁਹਾਡਾ ਹਲੇ ਵੀ ਹੋਈ ਆ ਇਹ ਸਾਰੀ ਕਿਸੇ ਕੋ ਨਹੀਂ ਯਾਰ ਕੋਈ ਬੰਦਾ ਵੱਡੀ ਹੈਗਾ। ਗੱਲ ਕਰਦੀ ਹੈ ਸਿੱਧਾ ਕਾਲੂ ਦੱਸ ਦੇਣਾ। ਇਹ ਗੱਲ ਬੜੀ ਵੱਡੀ ਕੀਤੀ ਅੱਛਾ, ਕਾਲੂ ਠੀਕ ਹੈ। ਆਵੇ ਵੱਡੀ ਗੱਲ ਛੱਡੋ ਯਾਰ ਸਾਰੇ ਆਪਣੇ ਮੋਬਾਈਲ ਇੱਥੇ ਕੀ ਗੱਲ ਏ ਜੇ ਖਬਰ ਸੁੱਟ ਜਿੱਥੇ ਐਂਕਰ ਮੋਬਾਈਲ ਸੁੱਟੇਗਾ ਉੱਥੇ ਸਾਰੇ ਸੁੱਟਵਾ ਵੇਟ ਖੜਾ ਕਰ ਸੁੱਟ ਕਾਲੂ ਮੈਂ ਇਹ ਚੋਂ ਕੋ ਸੁੱਟ ਦਿੰਦਾ ਸੁੱਟ ਸੁੱਟ ਕਾਲੂ ਸੁੱਟ ਇੱਥੇ ਸੁੱਟ ਖਬਰ ਸੁੱਟ ਮੋਬਾਈਲ ਮੇਰਾ 500 ਮਹਿੰਗਾ ਸੁੱਟੋ ਅੰਦਰ ਪਿਆ ਯਾਰ। ਸੁੱਟੋ ਅੰਦਰ ਰੱਖਿਆ ਚੁੱਕ ਲੋ ਯਾਰ ਐਵੇਂ ਗੱਡੀ ਹੋਇਆ ਲੰਘਣੀ ਆ ਕੀ ਹੈ ਯਾਰ ਅਸੀਂ ਇਸ਼ਾਰੇ ਦੇ ਸ਼ੋਅ ਕਰਨੇ ਨਹੀਂ ਤੇ ਸਿੱਟਣਾ ਤਾਂ ਚੰਗੀ ਤਰ੍ਹਾਂ ਸਿੱਟ ਨੂੰ ਓਏ ਆ ਕੀ ਆ ਯਾਰ ਮਿੱਠੇ ਯਾਰ ਗੱਲ ਜਿਹੜੀ ਕਾਲੂ ਨੇ ਕਰਤੀ ਪ੍ਰੋਗਰਾਮ ਮੈਂ ਸਮਝ ਰਿਹਾ ਸੀ ਕਿ ਐਵੇਂ ਹੀ ਜਾ ਰਿਹਾ ਲੇਕਿਨ ਇਹ ਵੱਡੀ ਗੱਲ ਆ। ਵੇਖੋ ਜਦੋਂ ਏਸੀ ਨਹੀਂ ਸੀਗੇ ਉਦੋਂ ਉਦੋਂ ਅੱਖਾਂ ਨਾਲ ਜ਼ਿੰਦਗੀ ਸੀ ਉਦੋਂ ਮਹਿੰਗਾਈ ਵੀ ਨਹੀਂ ਸੀਗੀ ਇੱਕ ਗੱਲ ਹੈ ਆਪੋ ਹਵਾ ਇੱਕ ਸਕੂਲ ਦੇ ਵਿੱਚ ਗਏ ਨੇ ਕਿ ਬੱਚਿਆਂ ਨੂੰ ਬਰੀਫਿੰਗ ਦਿਓ ਸਕੂਲ ਦੇ ਵਿੱਚ ਬੱਚਿਆਂ ਨੂੰ ਬਰੀਫਿੰਗ ਦੇਣ ਦੇ ਆ ਮਾਂ-ਬਾਪ ਦਾ ਅਦਬ ਕਰੋ ਨਸ਼ਾ ਨਹੀਂ ਕਰਨਾ ਸਿਗਰਟ ਨਹੀਂ ਪੀਣਾ ਇਦਾਂ ਇਹ ਬਿਆਨ ਮੈਨੂੰ ਕਰਕੇ ਉੱਠਣ ਲੱਗੇ ਤੇ ਆਪਣੀ ਕੈਪਟਨ ਦੇ ਵੀ ਥੱਲੇ ਡੇਗੀ ਉਹ ਕਹਿੰਦੇ ਨੇ ਫੋਟੋ ਕੱਟ ਦੱਸ ਯਾਰ। ਮੈਂ ਕਹਿ ਰਿਹਾ ਵਾਂ ਕਿ ਜਿਸ ਦੌਰ ਦੀ ਕਾਲੂ ਗੱਲ ਕਰਨ ਡਿਆ ਨਾ ਉਦੋਂ ਆਬੋ ਹਵਾ ਵੀ ਸਾਫ਼ ਸੀ ਹਾਂਜੀ ਪੋਲੂਸ਼ਨ ਨਹੀਂ ਸੀ ਹੈਗੀ ਤੇ ਗਰਮੀ ਵੀ ਨਹੀਂ ਸੀ ਇੰਨੀ ਪੈਂਦੀ ਬੱਚੇ ਵੀ ਹਿੰਮਤ ਵਾਲੇ ਬੱਚੇ ਵੀ ਹਿੰਮਤ ਵਾਲੇ ਸੀਗੇ ਠੀਕ ਹੈ ਜਜ਼ਬੇ ਵਾਲੇ ਸੀਗੇ ਖੁਰਾਕ ਜਿਹੜੀ ਖਾਲਸ ਸੀਗੀ ਦੇਸੀ ਘਿਓ 2.5 ਰੁਪਏ ਦਾ ਕਿਲੋ ਸੀ ਫੈਸਲ ਭਾਈ ਹਰ ਬੰਦਾ ਐਸੀ ਨਹੀਂ ਲਵਾ ਸਕਦਾ ਕਾਲੂ ਮੇਰੀ ਗੱਲ ਸੁਣ ਕਾਲੂ ਮੇਰੀ ਗੱਲ ਕਿਉਂ ਨਹੀਂ ਸੁਣ। ਸਮਝਦੇ ਕਾਲੂ ਮੈਂ ਦੱਸਦਾ ਇੱਧਰ ਹਾਲਾਤ ਮਾੜੇ ਨੇ ਵੱਡਾ ਭਾਈ। ਭਰਾ ਸਿਰਫ ਦਹੀਂ ਵੰਡਣ ਤੋਂ ਅੰਦਰ ਹੋਇਆ ਵਾ ਹੁਣ ਮੈਂ ਪਰਸਨਲੀ ਮੇਰੀ ਪਿੰਡ ਦੀ ਪਦੈਸ਼ ਆ ਪਿੰਡ ਦੀ ਆ ਮੈਨੂੰ ਹੁਣ ਛੱਤ ਤੇ ਪੈਣਾ ਪਾਣੀ ਤਰੋਂ ਕੇ ਨਾ ਪਹਿਲੇ ਪੱਖਾ ਲਾ ਕੇ ਪੈਣਾ ਅੱਛਾ ਲੱਗਦਾ ਐਸਾ ਔਰ ਮੈਂ ਉਦਾਂ ਹੀ ਕਰਦਾ ਯਾਰ ਘੜਾ ਲੈ ਕੇ ਨਾ ਥੱਲੇ ਰੇਤ ਰੱਖ ਕੇ ਗਿੱਲੀ ਕਰਕੇ ਵਿੱਚ ਪਾਣੀ ਪਾ ਕੇ ਪਹਿਲੇ ਘੜੇ ਨੂੰ ਪਾਣੀ ਦਾ ਸਾਰਾ ਨਲਕੇ ਤੋਂ ਭਰ ਕੇ ਨਾ ਨਿਕਲ ਕੇ ਘੁਮਾ ਕੇ ਪਾਣੀ ਡੋਲਣਾ ਹੈ ਫਿਰ ਵਿੱਚ ਪਾਣੀ ਪਾ ਕੇ ਉੱਤੇ ਚੱਪਣ ਦੇ ਕੇ ਤੇ ਆਲੇ ਦੁਆਲੇ ਲਾਲ ਕੱਪੜਾ ਗਿੱਲਾ ਕਰਕੇ ਲਪੇਟ ਕੇ ਨਾ ਉਹਨੂੰ ਤੁਸੀਂ ਰੱਖਣਾ ਵਾ ਹਲਕੀ ਜਿਹੀ ਠੰਡੇ ਤੇ ਉਹਦਾ ਪਾਣੀ ਕਿਤੇ ਹਦਾਇਤ ਵਾਲਾ ਇਵਾੜ ਜਾਫਤਾ ਪਾਣੀ ਹੁੰਦਾ ਉਸ ਤੋਂ ਬਾਅਦ ਨਿਹਾਤ ਏਸੀ ਕੀ ਚੀਜ਼ ਹੈ ਕੁਛ ਵੀ ਨਹੀਂ ਉਹ ਯਾਰ ਮੈਂ ਉਹੀ ਕਹਿ ਰਹੀ ਆ ਫਿਰ ਮਾਹੌਲ ਉਂਝ ਦਾ ਲੈ ਆਓ ਮਾਹੌਲ ਬਦਲਿਆ ਨਾ ਆਪਣੇ ਆਪ ਨੂੰ ਮਜ਼ਬੂਤ ਕਰੋ ਮਿੱਠੇ ਤੂੰ ਨੱਸ ਕੇ ਵੇਖ ਲੈ ਮੇਰੇ ਨਾਲ ਤੂੰ ਫੜਿਆ ਨਹੀਂ ਜਾਣਾ ਭਾਜੀ ਤੁਸੀਂ ਇਹ ਇਸੇ ਲਈ ਤੇ ਫਿਰਨ ਦੇ ਆ ਫੜਿਆ ਨਹੀਂ ਜਾਂਦਾ ਮੈਂ ਹੀ ਅੱਛਾ ਮੈਂ ਗੱਲ ਕਰ ਰਿਹਾ ਨਹੀਂ ਯਾਰ ਭਾਈ ਫੈਸਲ ਉਹ ਕਹਿੰਦੇ ਦੌਰ ਕਿੱਧਰ ਗਿਆ ਉਹ ਦੌਰ ਹੁਣ ਵੇਖ ਨਾ ਪਹਿਲੇ ਸਭ ਤੋਂ ਜ਼ਿਆਦਾ ਤਾਕਤ ਕੱਚੀ ਮਿੱਟੀ ਦੀ ਹਾਂਡੀ ਦੇ ਵਿੱਚ ਖਾਣਾ ਬਣਦਾ ਸੀਗਾ ਪਨਾਲੀ ਦੇ ਵਿੱਚ ਯਾਨੀ ਕਿ ਆਟਾ ਗੁੰਨਿਆ ਜਾਂਦਾ ਸੀਗਾ ਠੀਕ ਹੈ ਨਾ ਸੀ, ਕੱਚੇ ਕੁੱਟਣ ਵਾਲੀ। ਨਾਲੇ ਦਾ ਘੜੇ ਦਾ ਪਾਣੀ ਪੀਂਦੇ ਸੀ ਉਹ ਲੋਕ ਵੀ ਕੁੱਟਣ ਵਾਲੀ ਵੀ ਕੱਚੀ ਹੁੰਦੀ ਸੀ ਨਾ ਮਿੱਟੀ ਹਾਂਜੀ ਭਾਈ ਹਾਂ ਚਾਟੀ ਦੀ ਲੱਸੀ ਬਣਨੀ ਹੈ ਰੜਕਣੀਆਂ ਉਹ ਕਿੱਥੇ ਗਏ ਵਕਤ ਉਹ ਕਿੱਥੇ ਗਿਆ ਦੌਰ ਭਾਜੀ ਐ ਨੂੰ ਗਿਆ ਵਾ ਉਹ ਬੁਲਾ ਓਏ ਨਹੀਂ ਨਹੀਂ ਗੱਲ ਮੇਰਾ ਮਕਸਦ ਕਹਿੰਦਾ ਇਹ ਆ ਕਿ ਜਦੋਂ ਡਾਕਟਰ ਨਹੀਂ ਸੀ ਲੋਕਾਂ ਨੂੰ ਉਦੋਂ ਵੀ ਆਰਾਮ ਆਉਂਦਾ ਸੀ ਉਦੋਂ ਸਹੀ। ਜਦੋਂ ਹਸਪਤਾਲ ਨਹੀਂ ਸੀ ਨਾਈ ਠੀਕ ਕੰਮ ਕਰਦੇ ਸੀ ਹਾਂ ਕਿਉਂ ਤਰੱਕੀ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਕਰਤਾ ਵਾ ਹਾਂਜੀ। ਜਿਹੜੀਆਂ ਸਹੀ ਸੀ ਬੋਡੀ ਦਾ ਫੰਕਸ਼ਨ ਘਟ ਗਿਆ ਨਾ ਮਿਹਨਤ ਘਟ ਗਈ ਫਿਜ਼ੀਕਲੀ ਬੰਦੇ ਯਾਰ ਅਸੀਂ ਆਪਣੇ ਆਪ ਨੂੰ ਸਾਨੀਆਂ ਦੇਤੀਆਂ ਵਾ ਅਸੀਂ ਹੁਣ ਇੱਕ ਮਿਸਾਲ ਆ ਕਿੱਥੇ ਦਿੱਤੀਆਂ ਹਜੇ ਵੀ ਸਾਨੀਆਂ ਹੀ ਦੇਣ ਦੇ ਨੇ ਨਾ ਹੁਣ ਇਹ ਡੇਲੀ ਇਹਦੇ ਘਰ ਪੀਜ਼ਾ ਆ ਰਿਹਾ ਵਾ ਉਹ ਨਹੀਂ ਉਹ ਭਾਜੀ ਸ਼ਵਾਰਮਾ ਜਾਣਦੇ ਆ ਭਾਈ ਕੋਈ ਨਾਲ ਦੇ ਜਾਂਦਾ ਵਾ। ਜਿਹੜਾ ਉੱਥੇ ਪੀਜ਼ਾ ਬਣਾਇਆ ਚੋਂ ਨਟਕਾਵੇ ਨਿਕਲਣ ਡਏ ਆ ਨਹੀਂ ਨਹੀਂ ਅੱਗੋਂ ਇਹ ਵੀ ਨਹੀਂ ਕਹਿੰਦਾ ਉਹ ਜਿਹੜੀ ਜਿਸ ਬੰਦੇ ਨੇ ਯਾਰ ਮਕਰੋਨੀ 'ਚ ਪੈਪ ਕੱਟਿਆ ਹੁੰਦਾ ਉਸ ਬੰਦੇ ਨੂੰ ਕੀ ਪਤਾ ਯਾਰ ਔਰ ਜੁੱਤੀ ਦੇਖ ਲੈ ਲੱਗਦਾ ਵੀ ਘਰ ਮਸ਼ੀਨ ਲੱਗੀ ਸੀ ਝੱਗਦਾ ਪੈਰ ਭਰਿਆ ਨੂੰ ਆ ਗਿਆ ਉਹ ਨਹੀਂ ਯਾਰ ਉਹ ਤਾਂ ਰਫ ਹੈਗਾ ਨਾ ਇਸ ਟਾਈਮ ਲੇਕਿਨ ਮੈਨੂੰ ਪਤਾ ਮਾਸ਼ਾਅੱਲਾ ਉਹ ਠੀਕ ਹੈ ਉਹਦੇ ਘਰ ਡੇਲੀ ਬੱਚੇ ਪੀਜ਼ਾ ਖਾ ਰਹੇ ਨੇ ਸ਼ਵਾਰਮੇ ਖਾ ਰਹੇ ਸ਼ਵਾਰਮੇ ਖਾ ਰਹੇ ਹੈਗੇ। ਉਸ ਤੋਂ ਯਾਰ ਬਾਅਦ ਸ਼ਵਾਰਮਾ ਜਿਹੜਾ ਕਿਤੇ 3 ਹੁੰਦਾ ਕਰੋੜ ਵਾ ਰੁਪਏ ਦਾ ਯਾਰ ਯਾਰ ਇੱਕ ਭਾਈ ਮਿੰਟ ਦੱਸੋ ਯਾਰ। ਮਿੱਠੇ ਕੀ 300 ਰੁਪਏ ਦਾ ਸ਼ਵਾਰਮਾ ਵਾ ਭਰਵਾਂ ਤੈਨੂੰ ਕੀ ਪਤਾ ਭਰਮਾ ਰਾਤ ਨੂੰ ਮੂਲੀਆਂ ਖਾ ਕੇ ਸੌਂਦੇ ਆ ਤੁਹਾਨੂੰ ਕੀ ਪਤਾ ਹੁਣ ਭਾਬੀ ਪਾਸਤਾ ਖਾਂਦੀ ਹੈ ਡੇਲੀ ਹਾਂ ਹੁਣ ਉਹ ਬੱਚੇ ਲਾਗੀ ਉਧਰ ਗਏ ਨੇ ਬਿਲਕੁਲ ਹੁਣ ਕੀ ਉਹਨਾਂ 'ਚ ਜਾਨਣਾ ਜਾਂ ਕੀ ਤੂੰ ਦੇਖ ਤਾਕਤ ਯਾਰ ਆ ਖਾਬਰ ਸ਼ਾਹ ਤੇਰਾ ਫੂਡਿੰਗ ਦਾ ਕੰਮ ਆ ਤੂੰ ਕਦੀ ਪਾਸ 'ਚ ਵੀ ਫੁੱਲੇ ਦੇਖੇ ਆ ਪਾਸ 'ਚ ਘਨੇਰੀਆਂ ਕੱਟੀਆਂ ਦੇਖੀਆਂ ਕਿਤੇ ਪਾਸ 'ਚ ਬੇਰ ਕੱਟੇ ਦੇਖੇ ਆ ਇਹਦੇ ਤੇ ਪਿੰਡ 'ਚ ਉਹ ਪਾਸਾ ਵੀ ਗੰਡਿਆ ਵਾ ਯਾਰ ਵੈਜੀਟੇਬਲ ਪਾਸਤਾ ਵਾ ਲੈ Vegetarian ਵੈਜੀਟੇਬਲ ਪਾਸਤਾ ਉਹ ਪਤਾ ਨਹੀਂ ਕਿਹੜਾ ਟੇਬਲ ਪਾਸਤਾ ਵਾ ਜਿਹੜੇ ਮਕਵਾਣੇ ਤੋਂ ਆਇਆ ਇਮਾਨਦਾਰੀ ਹੱਕੀ ਸੱਚੀ ਗੱਲ ਕਰਨੀ ਆ ਵੈਜੀਟੇਬਲ ਪੀਜ਼ਾ ਬੱਕਰੇ ਦਾ ਗੋਸ਼ਤ ਪਾਇਆ ਹੋਇਆ ਪੀਜ਼ੇ 'ਚ ਮੈਂ ਗੱਲ ਕਰ ਰਿਹਾ ਵਾਂ ਕਿ ਅਸੀਂ ਆਪਣੀ ਔਲਾਦ ਨੂੰ ਸੋਲ ਬਣਾਉਂਦੇ ਆ ਯਾਰ ਸਹੀ ਗੱਲ ਆ ਅਸੀਂ ਉਹਨਾਂ ਨੂੰ ਹਾਰਡ ਵਰਕ ਨਹੀਂ ਯਾਨੀ ਕਿ ਬਣਾ ਰਹੇ ਅਸੀਂ ਇਸ ਕੰਮ ਤੇ ਲਾਤਾ ਹੈ
ਤੇ ਲਿਹਾਜ਼ਾ ਡੁੱਲੇ ਬੇਰਾਂ ਦਾ ਮਿੱਠਾ ਜੀ ਕੁਛ ਨਹੀਂ ਕੁਛ ਨਹੀਂ ਵਿਗੜਿਆ। ਵਿਗੜਿਆ। ਅੱਧੇ ਨਾਲ ਹੀ ਚਲੇ ਗਏ, ਹਾਲੇ ਕਹਿੰਦੇ ਕੁਝ ਨਹੀਂ। ਯਾਰ ਮੈਂ ਉਹੀ ਕਹਿ ਰਿਹਾ ਬੱਚਿਆਂ ਨੂੰ ਸੋਲ ਬਣਾਉਣ ਡਿਆ ਹਾਂਜੀ। ਇਹ ਆਪਣੇ ਬੱਚਿਆਂ ਨੂੰ ਮਜ਼ਬੂਤ ਕਰੇ, ਹਾਰਡ ਵਰਕ ਕਰੋ ਯਾਰ। ਅਗਰ ਨਹੀਂ ਕਰ ਸਕਦੇ ਫਿਰ ਉਹਨਾਂ ਨੂੰ ਫੈਸਿਲਿਟੀਆਂ ਦਿਓ ਸਾਰੀਆਂ, ਏਸੀ ਦੇ ਵਿੱਚ ਰਹਿਣ। ਹੁਣ ਏਸੀ ਮਿੱਠਾ ਮਜ਼ਬੂਤ ਕਰ ਕੰਜੂਸੀ ਬੱਚਿਆਂ ਨੂੰ, ਕਰ। ਸਵੇਰੇ ਗਿੱਲੂ ਦਾ ਪਰੌਠਾ ਬਣਾ ਕੇ ਦੇ ਬੱਚਿਆਂ ਨੂੰ, ਸਾਲਨ ਚਲਫੀ ਪਾ ਲਿਆ ਕਰ। ਐਡੇ ਐਡੇ ਵੱਟੇ ਉਹਦੇ ਅੰਦਰ ਸੁੱਟ। ਬੱਚਾ ਤਾਂ ਜਾਣਾ ਪਿੱਛੇ ਬਰਛੀ ਮਾਰ ਸੀਨੇ ਦੇ ਕਰਕੇ। ਉਹ ਨਹੀਂ ਯਾਰ, ਅਸੀਂ ਉਹ ਪੁਰਾਣਾ ਦੌਰ ਲੈ ਕੇ ਆਈਏ ਯਾਰ ਦੁਬਾਰਾ। ਕਿੱਥੋਂ ਮਿਲਣਾ ਦੱਸੋ? ਮੈਂ ਤੁਹਾਨੂੰ ਲੈ ਦੱਸਣਾ, ਲੈ ਮੋਟਰ ਮਾਰਕੀਟ ਚੋਂ ਤੁਸੀਂ ਕੱਲ ਨੂੰ ਪਹਿਲੇ ਟਾਈਮ ਭਲਾ ਕੀ ਕਰਨਾ, ਕੀ ਆਪਣੇ ਘਰ ਨਾ ਉਹ ਲੱਕੜੀ ਦੀ ਡੋਈ ਰੱਖੋ ਹਾਏ ਤੇ ਉਹ ਮਿੱਟੀ ਦੀ ਹਾਂਡੀ ਹਾਏ। ਇੱਕ ਪਨਾਲੀ ਲੈ ਕੇ ਜਾਓ। ਉਹ ਵੇਖਣਾ, ਕਨਾਲੀ ਕਨਾਲੀ ਹਾਂ ਉਹ ਲੈ ਕੇ ਜਾਓ। ਇਹਨੇ ਅੱਗੋਂ ਕਹਿਣਾ ਰਾਸ਼ਨ ਤੁਸੀਂ ਲੈ ਦਿਓ। ਮੋਟਰ ਮਾਰਕੀਟ ਦੇ ਬਾਹਰੋਂ ਮਿੱਠਾ ਲੰਘ ਰਿਹਾ ਤੇ ਨਾਲ ਆਪਣੇ ਕਜ਼ਨ ਨੂੰ ਕਹਿ ਰਿਹਾ ਤੇਰੇ ਭਰਾ ਦੇ ਨਾਂ ਤੋਂ ਬਣੀ। ਮੋਟਰ ਨਹੀਂ ਯਾਰ, ਆਪਣੇ ਯਾਰ ਆਪ ਨੂੰ ਕੋਈ ਸਮਝ ਆਉਂਦੀ ਨਾ ਗੱਲ। ਮਜ਼ਬੂਤ ਕਰੋ ਯਾਰ, ਕਰ ਲੈਣੇ ਮਜ਼ਬੂਤ, ਕਿਤੇ ਰੌਕੀ ਨਾ ਈਦ ਮਿਲਣੀ ਆ ਅਸੀਂ ਦੱਸੋ। ਮਜ਼ਬੂਤ ਕਰੋ। ਨਹੀਂ ਕਾਲੂ ਲੱਕੜਾ ਆਪਣੇ- ਖਾਣ ਲੱਗ ਪਈਏ, ਮਜ਼ਬੂਤ ਯਾਰ, ਕਿੰਨਾ ਲੋਕ ਗੱਲ ਖਾਣ ਪਤਾ ਲੱਗ ਪਈਏ। ਯਾਰ ਮੇਰੀ ਗੱਲ ਸੁਣ ਲੈ, ਦੇਖ ਚੱਬਦੇ ਮੂੰਹ ਨਾ। ਜਿਹੜਾ ਮਾਜ਼ਰਤ ਦੇ ਨਾਲ ਤੁਸੀਂ 2000 ਦਾ ਪੀਜ਼ਾ ਯਾਨੀ ਕਿ ਡੇਲੀ ਬੱਚਿਆਂ ਲਈ ਮੰਗਾਣ ਦੇ ਹੋ। ਯਾਰ ਭਾਜੀ ਮੇਰੀ ਗੱਲ ਸੁਣ, ਬੱਚਿਆਂ ਨੂੰ ਮਜ਼ਬੂਤ ਕਰਕੇ ਕਿਤੇ ਬੱਚੇ ਕੋ ਪਹਾੜ ਨੂੰ ਤਾਂ ਨਹੀਂ ਬਣਾਉਣੇ ਆ, ਪਰ ਯਾਰ ਨਹੀਂ ਯਾਰ, ਕਿਤੇ ਬੱਚਾ ਮੂੰਹ ਨਾਲ ਬੈਠਾ ਖਾ ਜਾ ਕਰੇ ਫੇਰ। ਚਾਰ ਭਰਾ ਨੇ ਪੀਜ਼ੇ ਨਾਲ ਸ਼ੋਰਬਾ ਵੀ ਬਣਾਇਆ ਹੁੰਦਾ ਉਹਨਾਂ ਨੇ। ਨਹੀਂ 2000 ਦਾ ਜਿਹੜਾ ਪੀਜ਼ਾ ਹੁੰਦਾ ਹੈ ਨਾ, 2000 ਦਾ ਜਿਹੜਾ ਪੀਜ਼ਾ ਹੁੰਦਾ ਹੈਗਾ ਇਹਨਾਂ ਦੇ ਘਰ, ਉਹਦਾ ਆਟਾ ਸਟਵਾ ਲੈਣਾ। ਉਹ ਮੈਂ ਦਾਣੇ ਸਟਾਏ ਹੋਏ ਭਾਜੀ ਭੜੋਲੇ ਓਏ 'ਚ। ਆਟਾ ਉਹ ਸਾਰਾ ਕੁਝ ਸਾਈਡ ਤੇ ਆ, ਸਾਰਾ ਕੁਝ ਐ ਨਹੀਂ ਕਿ ਰਾਸ਼ਨ ਦਾ ਮੁੰਡਾ ਮੇਰਾ ਟੱਕਰ ਮਾਰਦਾ, ਤੁਹਾਡੀ ਸੋਚ ਆ, ਅਗਲਾ ਬੰਦੇ ਦੰਦਲ ਪਾ ਦਿੰਦਾ। ਲਾਜ ਮੇਰਾ ਬੇਟਾ ਨਹੀਂ ਬਰੌਕ ਦਾ ਬੇਟਾ ਹੀ। ਇੰਨਾ ਸਖਤ ਆ ਮਾਸ਼ਾਅੱਲਾ। ਕਰ ਮਾਰਦਾ ਲੇਲੇ ਦਾ ਬੱਚਾ ਵਾ। ਨਹੀਂ ਮਜ਼ਬੂਤ ਭਾਈ ਦਾਨਸ਼ ਕਹਿ ਰਹੇ ਆ ਮੇਰੀ ਜਾਨ। ਜੇ ਤੇਰਾ ਬੱਚਾ ਟੱਕਰਾ ਮਾਰਨ ਡਿਆ ਨੂੰ ਖੁਰਾਕ ਬਦਲ ਕੇ ਦੇਖ, ਤੁਸੀਂ ਤੂੜੀ ਬੰਡਾ ਪਾਉਣ ਆਏ ਆ। ਟੱਕਰਾਂ ਮਾਰਨ ਦਿਆ ਕਿ ਮੇਰਾ ਕੁਛ ਕਰੋ, ਟੱਕਰਾਂ ਮਾਰਨ ਦਿਆ। ਇਹਨਾਂ ਦੇ ਇਲਾਕੇ 'ਚ ਟ੍ਰਾਂਸਫਾਰਮ ਤੇ ਨਿਆਣੇ ਨਹੀਂ ਫੜਿਆ ਚੌਕ 'ਚ, ਇੱਡਾ ਮਜ਼ਬੂਤ ਆ। ਉਹ ਮਜ਼ਬੂਤ ਆ, ਲੇਕਿਨ ਤੁਸੀਂ ਉਹਨੂੰ ਪੀਜ਼ੇ 버ਗਰਾਂ ਤੇ ਲਾਣ ਦੇ ਹੋ ਯਾਰ। ਹਾਂਜੀ ਉਹਨੂੰ ਦੇਸੀ ਖੁਰਾਕ ਦੇ ਜਿਹੜੀ ਆਮ ਅਸੀਂ ਘਰਾਂ ਦੇ ਭਾਜੀ ਦੇ ਰਿਹਾ ਮੈਂ ਦਹੀਂ ਲੱਸੀ ਤੁਸੀਂ ਉਹਦੇ ਦੇਸੀ ਬੱਚੇ ਘਿਓ। ਕੋਲੋਂ ਆਇਰਨ ਮੈਨ ਕਟਾਉਣਾ ਜੇ। ਉਹੀ ਨਾ, ਜਾਨੀ ਦੁਸ਼ਮਣ ਜਿਹਦਾ ਨਿਆਣਾ ਆਏਗਾ ਹੁਣ। ਦੱਸ ਵੀ ਆ ਕੀ ਕਰੇ ਨਿਆਣੇ ਨੂੰ ਦੱਸੋ। ਨਹੀਂ ਯਾਰ, ਬੱਚੇ ਸਵੇਰੇ ਕ੍ਰਿਸ਼ ਕੋ ਪਾ ਦਿਓ ਟਿਊਸ਼ਨ ਨੂੰ ਫੇਰ ਜੀ ਠੀਕ ਆ। ਕਿਤੇ ਲੋਹੇ ਦਾ ਪੈਂਪਰ ਲਾ ਲਵੇ। ਕਹਿਣ ਡਿਆ ਯਾਰ, ਹੁਣ ਤੂੰ ਸੁਣੀ ਜਾ ਯਾਰ ਮਿੱਠੇ ਹਟ ਜਾ ਯਾਰ, ਤੈਨੂੰ ਮੈਂ ਦੇਖੀ ਜਾਂਦਿਆ ਵਾ, ਇਹ ਕਿਹੜਾ ਕੰਮ ਫੜਿਆ ਤੂੰ। ਮੈਂ ਤੇ ਇਹ ਹੀ ਕਹਿਣ ਡਿਆ ਵਾ ਕਿ ਯਾਰ ਅਸੀਂ ਆਪਣੇ ਆਪ ਨੂੰ ਸੋਲ ਕਰ ਲਿਆ ਯਾਰ। ਨਹੀਂ ਤੁਹਾਡੇ ਬੱਚੇ ਕਿਤਾਬਾਂ ਲਿਖਣ ਦੇ ਆ, ਕੀ ਕਰਨ ਦੇ ਮੈਂ ਲਾਇਬ੍ਰੇਰੀ ਸਾਰੇ ਦੀ ਗੱਲ ਕਰਨ ਡਿਆ ਵਾ। ਅਸੀਂ ਆਪਣੇ ਬੱਚਿਆਂ ਨੂੰ ਸੋਲ ਕਰ ਲਿਆ, ਲੇਕਿਨ ਮੇਰੇ ਬੱਚੇ ਪੀਜ਼ਾ ਖਾਣ, ਮੈਂ ਉਹਨਾਂ ਨੂੰ ਕਹਿਣਾ ਨਹੀਂ ਬੇਟਾ ਘਰ ਦਾ ਖਾਣਾ। ਹਫਤੇ 'ਚ 15 ਦਿਨਾਂ 'ਚ ਕੋਈ ਇੱਕ ਵਾਰੀ ਮੈਂ ਲੈ ਓ ਜਾਂਦਾ। ਯਾਰ ਅਲਹਮਦੁਲਿਲਾ ਸਾਡੇ ਬੱਚੇ, ਤੂੰ ਕਿੱਧਰ ਉਹ ਤੂੰ ਡੇਲੀ ਪੀਜ਼ਾ 버ਗਰ ਖਵਾਉਣ ਡਿਆ। ਮੈਂ ਕਹਿ ਰਹੇ ਤੈਨੂੰ ਯਾਰ। ਓਏ ਮੇਰੇ ਬੱਚੇ ਮੈਂ ਖਵਾਵਾਂ ਨਾ ਖਵਾਵਾਂ, ਤੁਹਾਨੂੰ ਕੀ ਤਕਲੀਫ ਹੈ ਯਾਰ। ਉਹ ਸੋਲ ਬਣਦੇ ਪੀਜ਼ਾ ਖਾ ਕੇ ਕੀ ਬਿਠਾ ਜੀ ਤਾਕਤ ਆਏਗੀ। ਤੱਕ ਮੈਨੂੰ ਪਤਾ ਨਹੀਂ ਭਾਈ, ਮੈਂ ਤਾਂ ਕਦੀ ਖਾਦਾ ਹੀ ਨਹੀਂ। ਠੀਕ ਹੈ ਨਾ। ਅਫਸੋਸ ਹੈ ਯਾਰ, ਤੁਹਾਨੂੰ ਕੋਈ ਔਰ ਗੱਲ ਦਾ ਪਤਾ ਹੀ ਨਹੀਂ ਹੈਗਾ। ਫਲ ਖਵਾ ਕਿੰਨੇ ਗਿਆ ਮੈਂ ਫਲ ਨਹੀਂ ਖਵਾਉਂਦਾ ਮੈਂ, ਤੁਹਾਨੂੰ ਕੀ ਪਤਾ ਯਾਰ ਮੇਰੇ ਘਰ ਦਾ। ਡੇਲੀ ਰਾਤ ਨੂੰ ਪੀਜ਼ਾ ਖਾਂਦੇ ਆ, ਨੁਕਸਾਨ ਆ। ਤੁਹਾਨੂੰ ਕਿੰਨੇ ਗਿਆ ਡੇਲੀ ਖਾਂਦੇ ਆ? ਮੈਂ ਕਹਿਣ ਡਿਆ ਕੈਮਰੇ ਲਾਏ ਮੇਰੇ ਘਰੇ ਤੁਸੀਂ। ਮੈਂ ਕਹਿਣ ਡਿਆ ਯਾਰ ਤੁਸੀਂ ਕਹੀ ਜਾਓ, ਆਹ ਕਿਹੜੀ ਗੱਲ ਆ ਯਾਰ, ਤੁਹਾਨੂੰ ਵੀ ਸਮਝਾਓ ਡੇਲੀ ਯਾਰ। ਤੇਰੇ ਖਾਣ ਡਿਆ ਯਾਰ ਉਹ ਡੇਲੀ ਨਾ ਖਾਣ ਤਾਂ ਕੀ ਕਰਨ, ਗਾਹਕ ਵੀ ਤਾਂ ਡੇਲੀ ਛੱਡ ਜਾਂਦੇ ਆ। ਦੇਖਿਆ ਯਾਰ, ਘਰ ਤੱਕ ਨਾ ਮਿੱਠੇ ਜਾਇਆ ਕਰ। ਨਾ ਯਾਰ ਘਰ ਦੀ ਗੱਲ ਨਾ ਕਰੋ। ਯਾਰ ਮਿੱਠੇ ਹਟ ਜਾ ਯਾਰ, ਤੂੰ ਕਿਉਂ ਦਿਮਾਗ ਖਰਾਬ ਕਰਨ ਤੂੰ ਪਾਗਲ ਆ ਯਾਰ, ਤੈਨੂੰ ਯਾਰ ਤੂੰ ਗਾਹਕ ਮਤਲਬ ਕੀ ਕਾਰਖਾਨੇ ਬਾਜ਼ਾਰ ਘਰ ਆ ਮੇਰਾ। ਯਾਰ ਚੱਲ ਛੱਡ, ਉਹਦਾ ਘਰ ਗਲਤ ਵਾ ਯਾਰ। ਚਲੋ ਜਾਂਦਾ ਲੈ ਜਾਏਗਾ। ਮਾਰਦਾ ਚਾਚਾ ਮਾਰਦਾ ਨਾ ਤੂੰ। ਕਹਿਤਾ ਤੈਨੂੰ ਪਤਾ ਹੀ ਨਹੀਂ ਲੱਗਦਾ ਯਾਰ। ਮੇਰੇ ਨਾਲ ਇੰਜ ਦੀ ਗੱਲ ਕੀਤੀ ਹੁੰਦੀ ਮੈਂ ਵੱਢ ਕੇ ਰੱਖ ਦੇਣਾ। ਮੈਂ ਅਕਸਰ ਕਹਿੰਦਾ ਹੁੰਦਾ ਵਾਂ ਕਿ ਯਾਰ ਬੱਚਾ ਬੋਲਣਾ ਸਾਲ 'ਚ ਸਿੱਖ ਜਾਂਦਾ, ਕਿੱਥੇ ਬੋਲਣਾ, ਕਦੋਂ ਬੋਲਣਾ, ਵੱਡੀ ਗੱਲ। ਸਾਰੀ ਜ਼ਿੰਦਗੀ ਨਹੀਂ ਪਤਾ ਲੱਗਦਾ। ਵਾਹ ਵਾਹ। ਉਹ ਯਾਰ ਮੈਂ ਉਹਨੂੰ ਭਾਈ ਜੁਗਤ ਕੀਤੀ, ਤੁਸੀਂ ਲੜਾ ਕੇ ਉਹ ਜੁਗਤ ਜਗਤ ਦੀ ਗੱਲ ਨਹੀਂ ਆ ਯਾਰ। ਖਿਆਲ ਤੂੰ ਗਾਹਕ ਕਰਨਾ ਦਾ ਕਹਿਣਾ ਕਿ ਗਾਹਕ ਛੱਡ ਜਾਂਦਾ। ਪਰਸਨਲ ਹੋਣੇ ਆ, ਤੂੰ ਮੈਨਾਂ ਜੁਗਤ ਅਸੀਂ ਉਹ ਪੈਦਾ ਕਰਨ। ਅਕਲ ਦਾ ਸ਼ੌਰ ਦਾ ਪਰਿੰਦੇ ਦੀ ਪ੍ਰਵਾਸ ਦੇ, ਤੈਨੂੰ ਲੱਗੇ ਪਤਾ। ਉਹ ਸ਼ੌਰ ਦੇ ਪਰਿੰਦੇ ਨੂੰ ਦਾਣੇ ਪਾਤੇ ਮੈਂ, ਕਿਹੜਾ ਪਰਿੰਦਾ ਤੂੰ ਸਾਨੂੰ ਦੱਸੀ ਓਏ ਜਾਂਦੇ ਆ ਕੱਲ ਤੋਂ ਯਾਰ। ਕੱਚੀ ਹਾਂਡੀ ਲੈ ਕੇ ਜਾਣੀ ਆ। ਮੈਂ ਭਾਜੀ ਕੁਝ ਨਹੀਂ ਲੈ ਕੇ ਜਾਣਾ, ਮੇਰੇ ਘਰ ਦਾ ਮਾਮਲਾ, ਮੇਰੇ ਘਰ ਦੇ ਇਹਨੂੰ ਦੱਸੋ, ਮੈਨੂੰ ਨਾ ਦੱਸੋ ਕੁਝ। ਬੱਚੇ ਮਜ਼ਬੂਤ ਕਰ ਆਪਣੇ। ਉਹ ਬੱਚੇ ਕਿੰਨੇ ਕੁ ਮਜ਼ਬੂਤ ਕਰਾਂ, ਕੀ ਕਰਾਂ ਬੱਚਿਆਂ ਨੂੰ ਦੱਸੋ। ਪੀਜ਼ਾ 버ਗਰ ਖਾਣ ਵਾਲੇ ਬੱਚੇ ਜਿਹੜੇ ਆ ਨਾ, ਉਹ ਅੱਗੋਂ ਯਾਨੀ ਕਿ ਨਾ ਉਹਨਾਂ ਦਾ ਹੋਰ ਮਾਹੌਲ ਬਣ ਜਾਂਦਾ ਪਿਆ ਯਾਰ। ਮੇਰੇ ਕੋਲ ਅਲਫਾਜ਼ ਨਹੀਂ ਹੈ। ਸਮਝਾ ਰਹੇ ਖਾਸ ਤੁਸੀਂ ਅੱਗੇ ਗੱਲ ਕਰ ਵੀ ਦੇਣੀ। ਉਹਨਾਂ ਘਰ ਹੈ ਵਾ, ਮਿੱਟੀ ਦੇ ਬਰਤਨ ਵੀ ਆ, ਹਾਂਡੀ ਵੀ ਆ, ਚਾਟੀਆਂ ਵੀ ਆ, ਸਾਰਾ ਕੁਝ ਸਭ ਕੁਝ। ਤੁਸੀਂ ਇਹਨੂੰ ਕਿੰਨਾ ਮਜ਼ਬੂਤ ਕਰਾਉਣਾ ਦਾ ਨਿਆਣਾ ਕੋਣ ਹੀ ਨਾ ਬੋਰ ਕਰ ਦੇਵੇ। ਨਹੀਂ ਲੇਕਿਨ ਯਾਰ ਅਸੀਂ ਆਪਣੀ ਹੁਣ ਸਾਡਾ ਜਿਹੜਾ ਵੀ ਹੈ, ਖਾਸ ਤੌਰ ਤੇ ਅੱਜ ਕੱਲ ਦੇ ਦੌਰ ਆ, ਬੱਚੇ ਨੂੰ ਭੁੱਖ ਲੱਗੀ ਤੇ ਪੀਜ਼ਾ ਆਰਡਰ ਕਰਨ ਦੇ ਆ, ਬੱਚੇ ਨੂੰ ਭੁੱਖ ਲੱਗੀ ਹੈ ਤੇ 버ਗਰ ਆਰਡਰ ਕਰਨ ਦੇ ਆ। ਯਾਰ ਪੀਜ਼ਾ 버ਗਰ ਕੇ ਦਿਲ ਤਾਂ ਨਹੀਂ ਕਰਨ ਦਿਆ ਖਾਣ ਨੂੰ। ਪੀਜ਼ਾ ਯਾਰ ਮੇਰਾ ਨਹੀਂ ਯਾਰ। ਹਲੋ ਤੂੰ ਪੀਜ਼ਾ 버ਗਰ ਨਹੀਂ ਆਰਡਰ ਕਰਨਾ, ਭਾਈ ਚਣੇ ਦੀ ਰੇੜੀ ਲਾਉਣ ਲੱਗੇ, ਭਾਜੀ ਕੋ ਚਣੇ ਲੈ ਜਾ ਕਰ 20 ਰੁਪਏ ਦੇ। ਚਲੋ ਯਾਰ ਵੀ ਹੁਣ ਬੱਚਾ ਉਹਦਾ ਮਜ਼ਬੂਤ ਹੀ ਮਜ਼ਬੂਤ ਆ, ਬੱਚਾ ਕਿਤੇ ਤੁਰਿਆ ਤੜਕਣ ਲੱਗ ਜਾਂਦਾ ਵਾ। ਯਾਰ ਮਿੱਠੇ ਬੱਚਿਆਂ ਤੱਕ ਨਾ ਇਦਾਂ ਦੀਆਂ ਗੱਲਾਂ ਕਰ, ਤੁਹਾਡੇ ਬੱਚਿਆਂ ਨੂੰ ਕਦੀ ਗੱਲ ਕੀਤੀ ਤੜਕਣ ਲੱਗ ਕਾਲੀ ਮੈਂ ਗੱਲ ਕੀਤੀ, ਬੱਚਾ ਯਾਰ ਕਿਉਂ ਗੱਲ ਕੀਤੀ ਹੈ ਯਾਰ। ਮਜ਼ਬੂਤ ਕਰਾਂ, ਸ਼ੀਸ਼ੀ ਨਾਲ ਟਾਵਰ ਪੱਟ ਦਿਆ ਕਰੇ, ਫੇਰ ਠੀਕ ਆ। ਗੱਲ ਕੀਤੀ ਤਾਂ ਭਾਈ ਚੰਗੇ ਬੰਦੇ ਤੁਸੀਂ ਤੁਹਾਨੂੰ ਕਿਉਂ ਦੇਈ ਜਾਂਦੇ ਆ? ਉਦੋਂ ਕਹਿਣ ਡਿਆ ਤੁਸੀਂ ਦੇਂਦੇ ਕਿਉਂ? ਮੈਂ ਕਹਿ ਰਿਹਾ ਵਾਂ। ਤੁਸੀਂ ਕਹਿੰਦੇ ਆ ਤੁਸੀਂ ਮਾੜੀ ਉਂਗਲ ਕਰ ਬੱਚੇ ਦਿੰਦੇ ਦੀ ਆ। ਤਰਬੀਅਤ ਅੱਛੀ ਕਰ। ਤਰਬੀਅਤ ਅੱਛੀ ਹੁੰਦੀ ਹੈ ਅਲਹਮਦੁਲਿਲਾ। ਮੈਂ ਟੀਕਿਆਂ ਦੇ ਲਾਤੇ ਆ, ਕੀ ਮਤਲਬ ਉਹ ਯਾਰ ਜਿਹੜੇ ਨਸਵਾਰ ਰੱਖਣ ਲੱਗ ਪਿਆ ਹੁਣੀ ਉਹ। ਦੁਪਹਿਰ ਨੂੰ ਪਾਸਤਾ, ਰਾਤ ਯਾਰ ਨੂੰ
ਕੀ ਦੁਪਹਿਰ ਨੂੰ ਪਾਸ ਸਹੀ ਕਹਿ ਗੁੱਸਾ ਕਰਨੇ ਯਾਰ ਕੱਲ ਲਾਂਗੇ ਆਪ ਹੀ ਦੱਸ ਯਾਰ ਰਹੇ ਤੁਸੀਂ ਸੀ ਪਰਸਨਲ ਗੱਲ ਤਾਂ ਹੋਣੇ ਪਹਿਲੇ ਉਹਨੇ ਦੱਸੋ ਪਰਸਨਲ ਕਿਹੜਾ ਯਾਰ ਅਸੀਂ ਯਾਰ ਉਹਨੇ ਟੌਪਿਕ ਸੁੱਟਿਆ ਤੇ ਖੇਡੋ ਤੁਸੀਂ ਬਸ ਠੀਕ ਆ ਤੁਸੀਂ ਉਹਨੇ ਮੇਰੇ ਟੌਪਿਕ ਨਹੀਂ ਸਿੱਟਿਆ ਮੈਂ ਓਰੀਜਨਲ ਤੇਰੀ Original ਸਲਾਹ ਤੇਰੀ ਕਰਨ ਯਾਰ ਲਿਆ ਗੱਲ ਯਾਰ ਕੀ। ਗੱਲ ਯਾਰ ਫਾਸਟ ਫੂਡ ਬੱਚਿਆਂ ਨੂੰ ਵਾਕਈ ਕਮਜ਼ੋਰ ਬਲੈਲਰ ਬਣਾ ਰਿਹਾ ਖਵਾਨ ਦੇ ਤੂੰ ਭਾਈ ਡੇਲੀ ਦੀ 3 ਟਾਈਮ ਡਾਕਟਰ ਦੀ ਹਦਾਇਤ ਦੇ ਨਾਲ ਬੱਚਿਆਂ ਨੂੰ ਪੀਜ਼ਾ ਖਵਾ ਸੀ ਕਿ ਇੱਥੇ ਸ਼ੁਗਲ ਕਰਿਆ ਤੂੰ ਤਾਂ ਹੋਰ ਕਦੀ ਭਾਈ ਨਾਲ ਲੜਾਇਆ ਕਦੀ ਖਾਵਾ ਨਾਲ ਲੜਾਇਆ ਫਾਸਟ ਮੈਂ ਤਾਂ ਕਿਹਾ ਸਮਝਾ ਰਹੇ ਨੇ ਯਾਰ ਮੈਂ ਸਾਰਿਆਂ ਨੂੰ ਕਹਿਣ ਡਿਆ ਵਾਂ ਯਾਰ ਸਾਰਿਆਂ ਨੂੰ ਕਹਿਣ ਡਿਆ ਵਾਂ ਯਾਰ ਆ ਜਿੰਨੇ ਆਪਣੇ ਬੱਚੇ ਸੋਲ ਕੀਤੇ ਪਾਪਾ ਭੂਖ ਲੱਗੀ ਆ ਪੀਜ਼ਾ ਆਰਡਰ ਕਰ ਤੂੰ ਕਿਉਂ ਯਾਰ ਆ ਰਾਤੀ ਤੁਹਾਡੇ ਮੁੰਡੇ ਨੇ ਸਟੇਟਸ ਲਾਇਆ ਦੰਗਲ 버ਗਰ ਖਾਣ ਦਿਆ ਮੈਂ ਤੈਨੂੰ ਕਿਹਾ 15 ਦਿਨਾਂ ਦੇ ਵਿੱਚ ਇੱਕ ਵਾਰੀ ਅਸੀਂ ਬਾਹਰ ਜਾ ਕੇ ਖਾਣਾ ਪੂਰੇ ਬੱਚਿਆਂ ਨੂੰ ਲੈ ਕੇ ਜਾਣਾ ਆਪਣੀ ਵਾਈਫ ਨੂੰ ਲੈ ਕੇ ਤੇ ਜਾਣਾ ਉਹਦੇ ਉਹ ਮਸਲਾ ਉਹਦੇ ਬੱਚੇ 15 ਦਿਨ ਹੀ ਬਾਹਰ ਖਾਂਦੇ ਸਲਾਨੀ ਵਾਲੇ ਬਾਹਰ ਹੀ ਹੁੰਦੇ ਆ ਯਾਰ ਮਿੱਠੇ ਹਟ ਜਾ ਯਾਰ ਕੀ ਕਰਨ ਦਿਆ ਤੈਨੂੰ ਸਮਝ ਨਹੀਂ ਆਉਂਦੀ ਇਹਦਾ ਹਿਸਾਬ ਵੀ ਗਲਤ ਹੈ ਨਾ ਵੀ ਕਿਸ ਵਾਲੇ ਨੂੰ ਗੱਲ ਸੁਣਾਈ ਤੇ ਖੁਸ਼ੀ 'ਚ 버ਗਰ ਮੰਗਾ ਲਿਆ ਆਹ ਬੰਦਿਆਂ ਦਾ ਬੜਾ ਵੱਡਾ ਹੱਥ ਆ ਵਿੱਚ ਬੜਾ ਵੱਡਾ ਕਿ ਜਾਨੂੰ ਭੂਖ ਲੱਗੀ ਆ ਪੀਜ਼ਾ ਆਰਡਰ ਕਰੇ ਬਾਹਰ ਖਾਣੇ ਚਲੇ ਉਹ ਯਾਰ ਉਹਨੂੰ ਕੋ ਘਰ ਬਣਾਵੇ ਆਹੋ ਘਰ ਕੁਝ ਅੱਛੀ ਆਈਟਮ ਲੈ ਜਾਓ ਗੋਸ਼ਤ ਲੈ ਪਤਾ ਨਾ ਘਰ ਪੀਜ਼ੇ ਦੇ ਪੇੜੇ ਕਰਨੇ ਪੈਣੇ ਆ ਪੀਜ਼ਾ ਪਕਾਉਣਾ ਲੰਬਾ ਪੈਣਾ ਕੰਮ। ਕਿਤੇ ਪਾਣੀ ਕਾ ਵੱਧ ਘੱਟ ਹੋ ਗਿਆ ਛੋਰੇ ਵਾਲਾ ਹੋ ਗਿਆ ਪੀਜ਼ਾ ਨਹੀਂ ਕਰ ਪੱਕਦਾ ਚਲੋ ਪੀਜ਼ਾ ਵੀ ਖਾਣਾ ਤੁਸੀਂ ਘਰ ਬਣਾ ਲਓ ਆਪਣੇ ਹੱਥੀ ਆਈਟਮਾਂ ਲਿਆਓ ਯਾਰ 15 ਦੀ 15 ਇਹ ਤੁਸੀਂ ਕਿਹਨੂੰ ਕਹਿੰਦੇ ਆ ਕਿਹਨਾਂ ਨੂੰ ਮੈਂ ਕਹਿੰਦੇ ਸਾਰਿਆਂ ਨੂੰ ਸਾਰਿਆਂ ਨੂੰ ਕਹਿੰਦਾ, ਕਹਿੰਦੇ ਮੁਸ਼ਤਰਕਾ ਇੱਥੇ ਤੱਕ ਰਹਿਣਾ ਯਾਰ ਕਾਹਨੂੰ ਓਵਰ ਵਾਲੀ ਗੱਲ ਹੋ ਯਾਰ ਓਵਰ ਵਾਲੀ ਮੇਰੇ ਤੁਸੀਂ ਲਾ ਤਾਂ ਲੱਗੀ ਹੈ ਤੁਹਾਡੇ ਨਾਲ ਸਿੱਧੀ ਗੱਲ ਹੈ ਮੈਨੂੰ ਤੁਸੀਂ ਸ਼ੇਅਰ ਮੈਨੂੰ ਮੈਂਸ਼ਨ ਕਰਕੇ ਗੱਲ ਕੋਈ ਨਹੀਂ ਭਾਈ ਗੱਲ ਪਤਾ ਕੀ ਹੈ ਗੱਲ ਮੇਰੇ ਤੇ ਸ਼ੁਰੂ ਹੋਈ ਹੈ ਮੈਂ ਪਾਗਲ ਤੇਰੀ ਸ਼ੁਰੂ ਹੋਈ ਅਸੀਂ ਸਾਰਿਆਂ ਨੇ ਨਾ ਆਪਣੀਆਂ ਬੇਗਮਾਂ ਨੂੰ ਸੋਲ ਕਰਤਾ ਆਪਣੇ ਬੱਚਿਆਂ ਨੂੰ ਸੋਲ ਕਰਤਾ ਮੈਂ ਤਾਂ ਨਹੀਂ ਕੀਤਾ ਸੂਲ ਉਹ ਸਾਰੇ ਘਰ ਦੇ ਕੰਮ तुम्हारी ਕਰਦੇ तबीयत ठीक है जानू खाना खा लिया मेरे मेरे पाल ने नहीं भूख नहीं है बाहर से खाएं जाके पिज्जा मंगवा दो ये कर दो वो दैट्स टू मच यार ਯਾਰ ਉਹਨਾਂ ਨਾਲ ਮਿਲ ਕੇ ਯਾਰ ਕਿਚਨ ਦੇ ਵਿੱਚ ਉਹਦੇ ਨਾਲ ਮਿਲ ਕੇ ਕੰਮ ਕਰੋ ਯਾਰ ਯਾਰ ਹੁਣ ਆਪਾਂ ਸਾਰੀਆਂ ਨਾ ਆਪਾਂ ਇੱਥੋਂ ਤੁਰ ਕੇ ਕਸ਼ਮੀਰ ਪੁਲ ਤੱਕ ਨਹੀਂ ਜਾ ਸਕਦੇ ਹਮ ਜੰਨੇ ਆ ਭਾਂ ਦੀ ਗੱਲ ਸੱਚ ਸਹੀ ਹੈ ਕਿ ਯਾਰ ਬੱਚਿਆਂ ਨੂੰ ਡੇਲੀ ਪੀਜ਼ਾ ਨਾ ਖਵਾਓ ਦਾਲ ਮਾਸ਼ ਦੇ ਮਜ਼ੇ ਯਾਰ ਦਾਲ ਮਾਸ਼ ਭੁਜਵੀਂ ਹਦਾਇਤ ਲਈ ਪੱਕੀ ਹੋਵੇ ਨਾਲ ਇਧਰ ਉਹ ਆਏ ਨਹੀਂ ਉਹ ਆਏ ਹਲੇ ਪੱਕ ਤੇ ਲੈਣੇ ਦਾਲ ਮਾਸ਼ ਹਦਾਇਤ ਵਾਲੀ ਨਾਲ ਬਰੀਕ ਕੱਟ ਕੇ ਪਿਆਜ਼ ਨਾਲ ਇੰਜ ਕਰਕੇ ਅਚਾਰ ਦੀ ਮਿਰਚ ਤੇ ਉਹਦੇ ਤੇ ਕਾਲਾ ਨਮਕੀਨ ਭੁੱਗਿਆ ਹੋਵੇ ਤੇ ਤੋਂ ਦੇਸੀ ਘਿਓ ਦਾ ਉੱਤੇ 1 ਚਮਚ ਪਾਇਆ ਦਾਲ ਚਾਟੀ ਦੀ ਲੱਸੀ ਹਾਏ ਹਾਏ ਇਹ ਖਵਾ ਕੱਟ ਕੇ ਉਹਨਾਂ ਨੂੰ ਨਮਕ ਲਾ ਕੇ ਤੇ ਇੰਜ ਨਾਲ ਰੱਖਿਆ ਹੋਵੇ ਭਲੇ ਦੀ ਗੱਲ ਹੈ ਯਾਰ ਮਿਰਚ ਅਚਾਰ ਵਾਲੀ ਮਿਰਚ ਤੰਦੂਰ ਦੀ ਰੋਟੀ ਨਾਲ ਹੋਵੇ ਨਾਲ ਉਸਤਾਦ ਹੋਰਾਂ ਦਾ ਲਸੂੜਿਆਂ ਦਾ ਅਚਾਰ ਆਏ ਆਹਾ ਉਹ ਮੇਰੇ ਹਦਾਇਤ ਉਹ ਮੇਰੇ ਇਹੀ ਗੱਲਾਂ ਹੋਣ ਡਈਆਂ ਤੁਸੀਂ ਤਾਂ ਗੁੱਸਾ ਕਰਨ ਐਵੇਂ ਹੀ ਮਤਲਬ ਯਾਰ ਹਾਂ ਨਹੀਂ ਆ ਦੇ ਨਾ ਹੁਣ ਗੱਲ ਕੋਈ ਸਮਝ ਆਈ ਆ ਕਿਸੇ ਦੇ ਉਹਨਾਂ ਦੀ ਵੀ ਸਮਝ ਆਈ ਸਾਡੇ ਵੀ ਸਮਝ ਆਈ ਤਾਂ ਦੇਖ ਯਾਰ ਕਾਲੂ ਉਹਨਾਂ ਨੇ ਤੈਨੂੰ ਸਮਝਾਉਣ ਦੀ ਕੋਸ਼ਿਸ਼ ਬੇਗਮ ਨਾਲ ਮਿਲ ਕੇ ਕੰਮ ਕਰੋ ਯਾਰ ਕਿਚਨ ਦੇ ਉਹਦੇ ਨਾਲ ਉਹਦੀ ਹੈਲਪ ਕਰ ਦਿਓ ਕਿਉਂ ਹਾਂ ਬੇਗਮ ਵਜਾ ਉਹਦਾ ਕੰਮ ਵਾ ਕਰੇ ਉਹ ਅਸੀਂ ਕਾਹਤੋਂ ਹੈਲਪ ਕਰੀਏ ਯਾਰ ਨਹੀਂ ਭਾਈ ਮੈਂ ਤਾਂ ਕਰ ਤੂੰ ਨਹੀਂ ਉਹਦਾ ਕੰਮ ਕਰ ਸਕਦਾ ਕੀ ਤੇਰੇ ਉਹਦੇ ਨਾਲ ਹਕੂਕ ਆ ਬਰਾਬਰ ਨੇ ਤੂੰ ਉਹਦੇ ਨਾਲ ਕੰਮ ਕਰਾ ਇਹ ਤਾਂ ਬੜੀ ਅੱਛੀ ਗੱਲ ਹੈ ਕਿ ਮਿਲ ਜੁਲ ਕੇ ਚੱਲੋ ਅਤਵਾਰ ਦੀ ਤਵਾਰ ਮਸ਼ੀਨ ਲਾਈ ਦੀ ਹੁਣ ਦੱਸੋ ਕੀ ਮਰ ਜਾਈਏ ਕੀ ਕਰੀਏ ਬੇਗਮ ਦੇ ਦੱਸੋ ਬਰਾਬਰ ਦੇ ਹਕੂਕ ਆ ਜੋ ਤੂੰ ਆਪਣੇ ਲਈ ਲੈਣਾ ਉਹ ਬੇਗਮ ਲਈ ਵੀ ਲੈ ਸਿਆਣੇ ਦੀ ਇੱਕ ਮਿਸਾਲ ਦਵਾਂਗਾ ਕਹਿੰਦੇ ਜਹਲ ਸੇ ਬਹਿਸ ਕਰਨ ਸੇ ਬਿਹਤਰ ਹਾਰ ਜਾਓ ਇਹ ਗੱਲ ਵੱਡੀ ਹੈ ਤੁਸੀਂ ਇਹਦਾ ਨਿਚੋੜ ਆਪ ਯਾਰ ਉਹ ਕੱਢੋ। ਸਮਝਦਾ ਇੱਕ ਹੀ ਆ ਸਵਾਲ ਉੱਠਿਆ ਭਾਈ ਖਬਰ ਸੋਰੀ ਕਿ ਜੋ ਤੁਸੀਂ ਆਪਣੇ ਲਈ ਲਓ ਹਾਂ ਜੋ ਤੁਸੀਂ ਆਪ ਪਸੰਦ ਕਰਦੇ ਹੋ ਉਹੀ ਅਗਲੇ ਲਈ ਪਸੰਦ ਕਰੋ ਤੇ ਇਹ ਖਾਚਾ 12 ਤੁੰਨ ਕੇ ਖਾ ਕੇ ਘਰ ਜਾ ਕੇ ਮੂੰਹ ਸਾਫ਼ ਕਰਕੇ ਆਹੀ ਲੱਭਾ ਵਾ ਖਾ ਲਿਆ ਖਾਣਾ ਨਹੀਂ ਯਾਰ ਬੇਗਮ ਲਈ ਗਿਫਟ ਲੈ ਜਾਇਆ ਕਰੋ ਯਾਰ ਕਮ ਸੇ ਕਮ ਹਫਤੇ 'ਚ ਮਹੀਨੇ 'ਚ ਇੱਕ ਵਾਰੀ ਮੈਂ ਬੇਗਮ ਲਈ ਗਿਫਟ ਲੈ ਕੇ ਗਿਆ ਮੈਨੂੰ ਛਿੱਤਰ ਪੈ ਗਏ ਆ ਤੂੰ ਮਰੇ ਉਹ ਜਿੱਦੀ ਲਈ ਲੈ ਗਿਆ ਸੀ ਉਹਨੇ ਵੇਖ ਲਿਆ ਤੇ ਕਾਲੂ ਇੰਜ ਕਰਕੇ ਭਾਬੀ ਲਈ ਗਿਫਟ ਲੈ ਕੇ ਆਇਆ ਭਾਬੀ ਨੇ ਕੋਈ ਗੱਲ ਕੀ ਅੱਲਾ ਹੀ ਖੈਰ ਕਰੇ ਸਾਰੇ ਇਹੀ ਲੈ ਕੇ ਆਉਂਦਾ ਇਹ ਤਾਂ ਗੱਲ ਕੀਤੀ ਮੇਰੇ ਆਉਂਦੇ ਹੁਣ ਮੇਰੇ ਆਉਂਦੇ ਕਰ ਰਿਹਾ ਯਾਰ ਆ ਕਿਹੜੀ ਗੱਲ ਹੈ ਯਾਰ ਤੂੰ ਨਹੀਂ ਯਾਰ ਤੂੰ ਰਾਤ ਨੂੰ ਓਏ ਬਸ ਇਹ ਕਰਾ ਸ਼ੁਗਲ ਸ਼ੁਗਲ ਕੀਤਾ ਵਾ ਯਾਰ ਸ਼ੁਗਲ ਕੀਤਾ ਯਾਰ ਭਾਈ ਦਾ ਸਮਝਾ ਯਾਰ ਇਹਨੂੰ ਕੁਝ ਪਾਗਲ ਆ ਯਾਰ ਸਦਾਈ ਆ ਇਹ ਉਹ ਬਸ ਅੱਛਾ ਆ ਜਾ ਇਹਨੂੰ ਸ਼ੁਗਲ ਕਿਹੜਾ ਵਾ ਇਹ ਮੈਨੂੰ ਪ੍ਰੇਜ ਆ ਤੁਹਾਡਾ ਸ਼ੁਗਲ ਬਣੀ ਹੁੰਦਾ ਵਾ ਯਾਰ ਇੱਧਰ ਬਹਿ ਜਾ ਯਾਰ ਬਹਿ ਜਾ ਤੂੰ ਬਹਿ ਜਾ ਗੱਡੀਆਂ ਤੋਂ ਜੁਗਤ ਬਾਜੀ ਕਰ ਲੈ ਜੁਗਤ ਬਾਜੀ ਤੋਂ ਅੱਡਾ ਫਨਕਾਰ ਸ਼ੁਗਲ ਕੀਤਾ ਵਾ ਨਹੀਂ ਤੂੰ ਸ਼ੁਗਲ ਕੀਤਾ ਵਾ ਬਦਤਮੀਜ਼ੀ ਨਾ ਕਰ ਯਾਰ ਉਹ ਬਦਤਮੀਜ਼ੀ ਕਰਨ ਦਿਆ ਵਾ ਇੱਧਰ ਆ ਯਾਰ ਇੱਧਰ ਆ ਚੱਲ ਉਧਰ ਆ ਜਾ ਇੱਧਰ ਆ। ਬਈ ਉੱਥੇ ਮਿੱਠੇ ਇੱਧਰ ਆ ਆਪਣੀ ਜਗ੍ਹਾ ਤੇ ਬਹਿ ਯਾਰ ਆਪਣੀ ਜਗ੍ਹਾ ਤੇ ਗਿਫਟ ਓਏ ਆਪਣੀ ਜਗ੍ਹਾ ਤੇ ਬਹਿ ਆਪਣੀ ਮੈਂ ਨਹੀਂ ਬਹਿਣਾ ਉੱਥੇ ਮੈਂ ਜਿੱਥੇ ਮਰਜ਼ੀ ਪਾਵਾਂ ਯਾਰ ਆਪਣੀ ਤੁਹਾਡਾ ਜਗ੍ਹਾ ਤੇ ਬਹਿ ਯਾਰ ਇੱਟ ਮਿੱਠੇ ਦਾ ਵੈਰ ਆ ਤੁਹਾਡਾ ਓਏ ਆਪਣੀ ਜਗ੍ਹਾ ਤੇ ਮਾੜੀ ਜੀ ਗੱਲ ਤੋਂ ਲੜ ਬਹਿ ਜਾ ਤੁਹਾਡੀ ਬੜੀ ਮਿਹਰਬਾਨੀ ਇਹ ਸ਼ੁਗਲ ਕੀਤਾ ਯਾਰ ਕੀ ਫਿਰ ਗਿਆ ਇਹੀ ਜੋ ਉਹ ਤੂੰ ਸ਼ੁਗਲ ਸਾਡੀ ਭੈਣ ਆ ਸਾਡੀ ਧੀ ਵੱਡੀ ਭੈਣ ਕਾਬਲੇ ਦਾ ਇhtਰਾਮ ਸਹੀ ਦੇਵੇ ਤਾਂ ਉਹਨੇ ਕੁਝ ਨਹੀਂ ਭੈਣ ਆ ਤੇ ਤੂੰ ਉਹਦੇ ਮੁਤਲਕ ਹੈ ਗੱਲਾਂ ਕਰੇਂਗਾ ਹੈ ਗੱਲਾਂ
ਕਾਲੂ ਮਾਰ ਕਾਲੂ ਮਾਰ ਹੋਰ ਮਾਰ ਕਾਲੂ ਮਾਰ ਇਹਨੂੰ ਜ਼ਰਾ ਓਏ ਦੰਦੀ ਨਾ ਉਹ ਪਾਗਲ ਹੈ ਯਾਰ ਓਏ ਕਾਲੂ ਦੰਦੀ ਵੱਢਣ ਡਿਆ ਬਗੈਰ ਦੀ ਛੱਡ ਉਹ ਦੰਦੀ ਛੱਡ